देखो ना कल्ला कल्ला बेर चुगना माशाल्लाह इस तरीके है जो कि खुशबू तैयार है। देखो जी रंग ਜਿਹੜੇ ਬਦਲ ਰਹੇ ਆ ਨਾ ਬੇਰ जी ਇਹ ਖੁਸ਼ਬੂ ਦੇ ਰਹੇ ਆ हाँ ਬੇਰ जी ਸਾਨੂੰ भाई ਇੱਥੇ इन्हों तोड़ो ਹਾਂ ਤੋੜੋ जी ਤੇ ਇਸ ਟਾਈਮ ਖਲੋਤੇ ਆ ਸਾਨੂੰ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਨਾ ਬੇਰਾਂ ਦੀ ਪੱਕੇ ਬੇਰਾਂ ਦੀ ਮਿੱਠੀ ਖੁਸ਼ਬੂ ਆ ਰਹੀ ਹੈ ਆ ਜਿਹੜਾ ਪਾਣੀ ਦੇਖ ਰਹੇ ਆ ਇਹ ਪਾਣੀ 1600 ਤੇ ਸੀਗਾ ਇਹ 1600 ਤੇ ਕੀ ਸੀਗਾ TDS TDS ਕਹਿੰਦੇ 16 ਤੋਂ 1600 1600 ਤੇ ਕੌੜਾ ਜ਼ਹਿਰ ਵਰਗਾ ਨਾ ਕਿਸੇ ਉਹ ਵਰਤਣ ਚਾਹੁੰਦਾ ਸੀ ਨਾ ਕਿਸੇ ਪੌਦੇ ਨਾ ਕਿਸੇ ਰੁੱਖ ਨੂੰ ਕਹਿੰਦੇ ਵੀ ਇੱਥੇ ਪੌਦਾ ਤਾਂ ਲੱਗਣਾ ਸੀ ਨਾ 1500 1000 ਇੰਨੀ ਵਾਰੀ ਲਾਇਆ ਕਿ 5000 ਪੌਦਾ ਲਾਇਆ 5000 सड़ता रह गया फिर लंद रह गया ਇਹ ਲਾਂਦੇ ਰਹੇ ਉਹ ਸੜਦਾ ਰਿਹਾ ਕਰਦੇ ਆ ਸਾਰਿਆਂ ਤੋਂ ਵੱਡੀ ਜਿਹੜੀ ਆਮਦਨ ਆ ਦੇਖੋ ਵੀ ਉਹ ਪਾਣੀ ਜਿਹੜਾ 1600 TD ਸੀ ਤੇ ਇਸ ਟਾਈਮ ਉਹ 500 TD ਤੇ ਆ ਗਿਆ ਲੈ ਆ ਦੇਖੋ ਵੀ ਗਾਂ ਹੁਣ ਵਾਧਾ ਹੋ ਰਿਹਾ ਨਾ हाँ जी हाँ जी ਤੇ ਉਹ ਰੱਬ ਵਧਾ ਦੂਗਾ ਤੇ ਇਦਾਂ ਜੰਗਲ ਦਾ ਜੰਗਲ ਤੇ ਲੈ चलो कोई ਘੱਟ ਹੁੰਦੀ ਤੁਰਦੀਆਂ ਫਿਰਦੀਆਂ ਸੁੱਕਾ ਨਾ ਹਾਂ ਲੈ ਅੱਖਾਂ ਨਾ ਆ ਚਿੱਟਿਆਂ ਦੀਆਂ ਹੁੰਦੀਆਂ ਨੀਲੀਆਂ ਤੇ ਇਹਦੀਆਂ ਕਾਲੀਆਂ ਜਿੱਦਾਂ ਸੁਰਮਾ ਨਹੀਂ ਪਾਉਂਦਾ ਲੈ ਜੀ ਦੂਰੋਂ ਇਦਾਂ ਲੱਗਦਾ ਸੀ ਜਿੱਦਾਂ ਕੋਈ ਨਾ ਉਹ ਬੈਠਾ ਹੁਦ ਬੈਠਾ ਤੇ ਆ ਲਾਗੇ ਆਏ ਆ ਤੇ ਆ ਪੌਦਾ ਤੇ ਮਾਸ਼ਾਅੱਲਾ ਪੌਦਾ ਵੀ ਐਸਾ ਵੀ ਸੋਹਣਾ ਹੀ ਬੜਾ ਫੁੱਲ ਲੱਗਿਆ ਦਿਖਾਇਓ ਜੀ ਲਾਗੇ ਕਰਕੇ अस्सलाम वालेकुम जी ਮੀਆਂ ਸਾਹਿਬ ਫਰਮਾਉਂਦੇ ਵੀ ਲੱਖਾਂ ਬੇਰ ਬੇਰੀ ਨੂੰ ਲੱਗਦੇ ਕੁਝ ਢਹਿ ਪੈਂਦੇ ਨੇ ਕੱਚੇ ਉਹੀ ਵੱਟੇ ਖਾਨ ਮੁਹੰਮਦ ਜਿਹੜੇ ਰਹਿੰਦੇ ਪੱਕੇ ਇਸ ਟਾਈਮ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੀ ਮੌਸਮ ਆ ਗਿਆ ਬੇਰੀਆਂ ਦਾ ਬੇਰ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚ ਆ ਕੋਈ ਗੋਲ ਬੇਰ ਆ ਕੋਈ ਸਊ ਬੇਰ ਆ ਕੋਈ ਜਿੱਦਾਂ ਦੇ ਉਹ ਹੌਲੀ ਹੌਲੀ ਅਸੀਂ ਤੁਹਾਨੂੰ ਸਾਰੇ ਵਿਖਾਵਾਂਗੇ ਪਰ ਜਿਹੜੇ ਬੇਰ ਤੁਹਾਨੂੰ ਅਸੀਂ ਅੱਜ ਵਿਖਾ ਰਹੇ ਹਾਂ ਨਾ ਇਹ ਇਦਾਂ ਵੀ ਇਹਦਾ ਰੁੱਖ ਇਦਾਂ ਦਾ ਹੁੰਦਾ ਬੇਰੀ ਦਾ ਵੀ ਰੁੱਖ ਦੀ ਢੇਰੀ ਲੱਗੀ ਹੁੰਦੀ ਤੇ ਅਸੀਂ ਇੱਥੇ ਤੁਰੇ ਜਾਂਦੇ ਸੀ ਤੇ ਜਦੋਂ ਰੁੱਖਾਂ ਨੂੰ ਵੇਖਿਆ ਨਾ ਤੇ ਰੁੱਖਾਂ ਨੇ ਖਿੱਚ ਪਾਈ ਆਪਣੇ ਆਲ ਨੂੰ ਤੇ ਇੱਥੇ ਭਾਈ ਜਾਨ ਫਿਰਦੇ ਇਹਨਾਂ ਨਾਲ ਗੱਲ ਵੀ ਕਰਦੇ ਆ अस्सलाम वालेकुम भाई वालेकुम सलाम ਬਾਈ ਜੀ ਕੀ ਨਾਮ ਹੈ ਤੁਹਾਡਾ मेरा नाम शहजाद ਸ਼ਹਜ਼ਾਦ ਸਾਹਿਬ ਇਹ ਕਿਹੜੇ ਬੇਰ ਆ ਇਹ ਇਹਨਾਂ ਦਾ ਕੀ ये ਨਾਮ बेर गोला है ਗੋਲਾ जी हाँ ये दो किस्म है जे एक वाइट है ਹਾਂ ते एक काला गोला है ਅੱਛਾ जी इन्हों कहते सफेद गोला ਹੂੰ ਬੜਾ ਤਕੜਾ ਬੜਾ ਸਹਿਜ ਆ ਬੇਰ ਦਾ जी हाली इन्हें मोटो होना है ਹੂੰ क्योंकि असि हाली एक एक दाना कड्ढन लगे हैं जो कि तैयार है ਹੂੰ मकसद है पक्का जो है ना ਹੂੰ वो लोग खान के ते वो भी तैयार हाली तोड़न लगे हैं 4 दिन ठहर के होर इन्होंने मोटो हो जाना है ਅੱਛਾ ਇਹਨਾਂ ਦਾ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਤੜਾਈ ਲਾਇਆ ਨੂੰ तकरीबन एक हफ्ता हो गया ਅੱਛਾ ਇਹ ਤਾਂ बेर ਮਤਲਬ होन तैयार होने लगा ਬੇਰ ਦਾ ਹੁਣ ਮੌਸਮ ਆਇਆ ਜੀ ਉਹ ਕਹਿੰਦੇ ਵੀ ਸਮਝੋ ਵੀ ਪਹਿਲੀਆਂ ਤੜਾਈਆਂ ਹੀ ਚੱਲ ਰਹੀਆਂ जी जी ਹਾਂ ਤੇ ਗੋਲਾ ਬੇਰ ਆ ਇਹ जी जी ਤੇ ਇਹਨੂੰ ਉਹ ਇੱਕ ਹੁੰਦੇ ਆ ਲੰਮੇ ਬੇਰ ਉਹ ਨਹੀਂ ਹੈ ਇਹ नहीं वो है लेकिन दूसरे बाग विच है ਅੱਛਾ ਦੂਏ ਬਾਗ 'ਚ ਆ, ਇਹ ਗੋਲ ਬੇਰ ਆ जी जी ਇਹ ਸਊ ਬੇਰ ਇਹਨੂੰ ਤਾਂ ਨਹੀਂ ਕਹਿੰਦੇ नहीं ਇਹ 'ਚ ਗਿਟਕ ਹੈਗੀ हाँ जी इनसे गिटा ਕਿੱਡੀ ਕਾ ਗਿਟਕ ਪੂਰੀ पूरी सूरी होती है इतनी ज़्यादा नहीं होती इहदे च ਅੱਛਾ ਅੱਛਾ जी हाँ लेकिन ਪੈਂਦੀ इस टाइम इनकी मार्केट ज़्यादा है ਅੱਛਾ ਕਿਵੇਂ ਆ ਇਹ ਇਹਨਾਂ ਬੇਰੀਆਂ ਦੀ ਜਿਹੜਾ ਇਸ ਟਾਈਮ ਅਸੀਂ ਰੁੱਖ ਦੇਖ ਰਹੇ ਆ जी ਬੇਰੀਆਂ ਦੇ ਇਹਨਾਂ ਦੀ ਉਮਰ ਕਿੰਨੀ ਕੁ ਹੋਣੀ तकरीबन ये उम्र इनकी ज़्यादा होनी है 30 साल 30 तो 35 साल इसकी 30 उम्र है 35 ਸਾਲ ਉਮਰ ਤੇ ਜਾ ਕੇ ਤਾਂ ਰੁੱਖ ਦੀ ਢੇਰੀ ਲੱਗਦੀ ਆ जी हाँ ਤੇ ਇਸ ਟਾਈਮ ਭਾਈ ਜਾਨ ਤੜਾਈ ਕਰ ਰਹੇ जी ਅੱਛਾ ਇਦਾਂ ਪੌੜੀ ਇਹਨਾਂ ਨੇ ਲਾ ਲੈਣੀ ਆ जी हाँ ਤੇ ਇਕੱਲਾ ਪਾਸਾ ਇਦਾਂ ਵੇਖਣਾ नहीं वो वैसे तो चारों तरफ इनका पक्का होना है ना ਹਾਂ ਹਾਂ लेकिन इन्होंने एक एक दाना कटना है जो कि पक्का होना है ਅੱਛਾ ਕੱਚਾ ਨਹੀਂ ਛੇੜਨਾ कच्चा नहीं छेड़ना जो पक्का बेर तैयार होगा वो तोड़ के ना ਹਾਂ ਹਾਂ फिर उन्होंने ढेरी ला के उन्होंने सेटिंग करके फिर इस मंडी लेके जाना है ਹਾਂ उत्थे जाके इन्होंने बेचना है ਹੂੰ नाले ठीए भी लगे पे ने थोड़े सामने ਆਹੋ ਰੋਡ ਦੇ ਉੱਤੇ रोड दे उत्ते लगे पे ने ਸੜਕ ਤੇ ਆਂਦਾ ਜਾਂਦਾ ਵੀ ਲੈ आंदा ਲੈਂਦਾ जांदा भी ले लेंदा भी जो है ना बेर ते बड़ा चंगा है ना भी लोग ले लेंदे ने ਅੱਛਾ ਇਹਦਾ ਕੀ ਭਾਅ ਚੱਲ ਰਹੀ ਹੈ इस टाइम इन्हें 3000 4000 गट्टू नु बिक रहा है ਇਹ ਗੱਟੂ 'ਚ ਕਿੰਨਾ ਆਂਦਾ गट्टू च एक मानो ਇੱਕ ਮਣ जी 3-4 ਹਜ਼ਾਰ ਦਾ ਗੱਟੂ लेकिन परचून इत्थे जरा रोड दे वो 150 200 100 अगर जिस तरह का बेर हो उस तरह का बिक जाता है ਅੱਛਾ ਅੱਛਾ जी ਇਹ ਮੈਨੂੰ ਇਹ ਸਮਝ ਨਹੀਂ ਆ ਰਹੀ ਵਿੱਚੋਂ ਬੇਰ ਇਹ ਚੁਗ ਰਹੇ ਆ ਜੀ। ਜਿਹੜਾ ਕੱਚਾ ਉਹ ਕੋਈ ਤਾਂ ਟੁੱਟ ਕੇ ਡਿੱਗਦਾ ਨਹੀਂ ਹੱਥ ਲਾਇਆ ਪੌੜੀ ਲੱਗ ਰਹੀ ਆ नहीं ਬੂਟਾ गिरदा है ਹਾਂ कोशिश अपनी तरफ होंदे पे ना डिगे हाँ, हाँ। जो कि बेर तैयार होवे वो ही असी भी इस्तेमाल हो जावे हम्म। लेकिन क्यों पौड़ी लगे गिर भी जाता है ਹਾਂ ਆ ਜੀ ਇੱਕ ਵਾਰੀ ਦਿਖਾ ਦਿਓ ਆ ਸਾਡੇ ਭਾਈ ਜਿਹੜੇ ਤੋੜ ਰਹੇ ਆ ਨਾ ਆ ਥੋੜਾ ਜਿਹਾ ਦਿਖਾਇਓ ਜੀ ये थैली तले कर ले ਹਾਂਜੀ ਆ ਦੇਖੋ ਨਾ ਕੱਲਾ ਕੱਲਾ ਬੇਰ ਚੁਗਣਾ ਮਾਸ਼ਾਅੱਲਾ इस तरीके है ਹਾਂ, ਜੋ ਕਿ ਖੁਸ਼ਬੂ ਤਿਆਰ ਆ- ਹੈ। ਹੂੰ ਖੁਸ਼ਬੂ ਆ ਰਹੀ ਹੈ ਜੀ ਮਿੱਠੀ ਖੁਸ਼ਬੂ ਆ ਬੇਰਾਂ ਦੀ जी जी ਪੱਕੇ ਬੇਰਾਂ ਦੀ ਨਾਲ ਤੁਹਾਨੂੰ ਪਤਾ ਭਾਈ ਹੋਰ ਵੀ ਖੁਸ਼ਬੂ ਖੜਾ ਹੁੰਦੀ तरीका
ਜਾਮਣਾ ਵਾਲਾ ਹੀ ਹੈ ਜੀ ਇਹ ਹਿਸਾਬ ਜਾਮਣ ਦੇ ਵਿਚਲੇ ਪਾਸੇ ਜਾਣਾ ਪੈਂਦਾ, ਇਹ ਵੀ ਪੌੜੀ ਦੇ ਹਿਸਾਬ ਤੇ ਜਾਣਾ ਪੈਂਦਾ। ਹਾਂ ਇਹ ਕੱਲਾ ਕੱਲਾ ਬੇਰ ਤੋੜ ਰਹੇ ਵਿੱਚ ਹਾਂਜੀ ਕੱਲਾ ਖਲਾ। ਹਾਂ ਚਲੋ ਜੀ ਅਸੀਂ ਇੱਧਰ ਉੱਤੋਂ ਘੁੰਮ ਕੇ ਤੁਹਾਨੂੰ ਬੂਟਾ ਵਿਖਾਉਂਦੇ ਆ। ਅਸਲ ਤਾਂ ਬੇਰੀ ਦਾ ਬੂਟਾ ਵੇਖਿਆ। ਕੱਲੇ ਕੱਲੇ ਉਹਨੇ ਐਵੇਂ ਬੇਰ ਵੀ ਕੱਲਾ ਕੱਲਾ ਮੂੰਹ ਆ ਜਾਂਦਾ। ਹਾਂ ਅੱਛਾ ਜੀ ਇਹ ਇੱਕ ਬੂਟੇ ਤੋਂ ਹੁਣ ਜਿਵੇਂ ਤੁਸੀਂ ਦੱਸਿਆ ਵੀ ਇਹਦੀ ਤੜਾਈ ਸ਼ੁਰੂ ਹੋਈ ਆ, ਕੋਈ 8 ਕੁ ਦਿਨ ਹੋਏ ਆ, ਜੀ ਜੀ। ਤੇ ਕਿੰਨੀ ਲੰਬੀ ਤੜਾਈਆਂ ਜਾਣਗੀਆਂ ਵੀ? ਇਹ ਤਕਰੀਬਨ 2 ਮਹੀਨੇ ਜਾਣੀ ਇਹਨਾਂ ਨੇ। ਅੱਛਾ 2 ਮਹੀਨੇ ਤੜਾਈਆਂ ਹੁੰਦੀਆਂ ਰਹਿਣਗੀਆਂ। ਸਾਡੇ ਕੋਲ ਇਸ ਟਾਈਮ 4-5 ਬਾਗ। ਅੱਛਾ ਜੀ। ਇੱਕ ਇਹ ਬਾਗ ਹੈ ਤੋੜ ਤੱਕ ਚਲਾ ਜਾਂਦਾ ਹੈ, ਉਹ ਪਰਲੇ ਤੱਕ। ਹਾਂ ਹਾਂ ਇਹ ਕਾਨੂੰਨੀ ਦੇ ਹੋਰ ਪਰਲੇ ਪਾਸੇ 1 ਕਿੱਲਾ ਹੋਰ ਵਾ। ਅੱਛਾ ਅੱਛਾ ਸਰਦਾਰੂ ਵਾਲੇ ਬੰਗਲੇ ਦੇ 4 ਮਕਸਦ ਹੈ ਹੋਰ ਬਾਗ ਹੈ, 3 ਬਾਗ ਹੋਰ ਨੇ। ਇੱਥੋਂ ਦਿਖਾਓ ਜੀ ਭਾਈ ਸਾਡੇ ਤੋੜ ਰਹੇ ਆ ਤੁਹਾਨੂੰ ਹੇਠੋਂ ਇਹ ਵੜ ਕੇ। ਮੋਂਡਵਾ। ਹਾਂ ਤੇ ਨਾਲੇ ਇੱਥੋਂ ਵੇਖੋ ਵੀ ਇਹਦਾ ਬੂਟੇ ਦਾ ਜਲਾਲ ਕਿੰਨਾ। ਇਹ ਮਾਸ਼ਾਅੱਲਾ ਬਥੇਰਾ ਖਿੰਡਿਆ ਹੋਇਆ ਨੇ, ਇਹਨਾਂ ਦੇ ਲੜੇ ਆਪਣੇ ਅਲੱਗ-ਅਲੱਗ ਜਾ ਰਹੇ ਨੇ। ਮਕਸਦ ਉਸ ਲੜਿਆਂ ਦੇ ਬੇਰ ਲੱਗਦੇ ਨੇ। ਹਾਂ ਬੜਾ ਤਕੜਾ ਬੂਟਾ ਜੀ। ਜੀ ਹਾਂ, ਇਹਨੂੰ ਰੂੜੀ ਪਾਉਂਦੀ ਹੈ, ਖਾਦ ਪਾਉਣੀ ਹੈ, ਹਾਂ ਤਾਂ ਜਾ ਕੇ ਬੇਰ ਮੋਟਾ ਹੁੰਦਾ ਹੈ। ਬੇਜਰੇ ਨੂੰ ਪਾਣੀ ਨਹੀਂ ਲਾਣਾ। ਜਦੋਂ ਫਲ ਤੇ ਆਂਦਾ ਇਹ ਜੀ ਹਾਂ, ਬੂਰ ਲੱਗਦਾ ਵਾ। ਉਦੋਂ ਸ਼ੁਰੂ ਕਰਦੇ ਆ ਖੁਰਾਕ ਕਿ ਸਾਰਾ ਸਾਲ ਪਾਣੇ? ਨਹੀਂ ਪਹਿਲੇ ਰੂੜੀ ਪਾ ਦੇने हैं ताकि भी पत्थर बाबा खिंड जाए। ਅੱਛਾ मकसद चंगी खिलारी हो जावे। ਖਿਲਾਰੀ ਹੋ ਜਾਵੇ। जब बेर हल्का जिहा दाना लगदे वाली ਨੂੰ ਖਾਦ ਛਾਦ ਪਾਉਣ ਲੱਗਦੇ ਅੱਛਾ ਜਿਹੜਾ 2 ਮਹੀਨੇ ਦੀ ਤੜਾਈਆਂ ਚੱਲਣੀਆਂ, 2 ਮਹੀਨੇ ਚ ਰੇਟ ਵੱਧ ਘੱਟ ਹੁੰਦਾ ਰਹਿੰਦਾ? ਹੁੰਦਾ ਰਹਿੰਦਾ। ਕਿਸੇ ਟਾਈਮ ਜ਼ਿਆਦਾ ਹੋ ਜਾਂਦਾ, ਕਿਸੇ ਟਾਈਮ ਘੱਟ ਹੋ ਜਾਂਦਾ ਹੈ। ਕਿਉਂਕਿ ਅਭੀ ਹੁਣ ਸਟਾਰਟ ਹੋਇਆ ਨਾ, 4 ਦਿਨ ਠਹਿਰ ਕੇ ਬੇਰ ਵਾਵਾ ਪੱਕ ਜਾਣੇ ਨੇ। ਹਾਂ ਤੇ ਉਹਦੀ ਵਜ੍ਹਾ ਤੋਂ ਫਿਰ ਤੇਰੀ ਰੇਟ ਘੱਟ ਹੋ ਜਾਂਦਾ। ਰੇਟ ਘੱਟ ਹਾਲੀ ਤੇ ਸਟਾਰਟਿੰਗ ਹੈ ਨਾ। ਆ ਦੇਖੋ ਨਾ ਸਾਰੇ ਬੂਟਿਆਂ ਦਾ ਸੁਭਾਨ ਅੱਲਾ, ਤੁਸੀਂ ਦੇਖੋ ਕੁਦਰਤ ਰੱਬ ਦੀ ਵੀ ਕਿੱਦਾਂ ਡਿਜ਼ਾਈਨ ਬਣੇ ਹੋਏ ਆ ਜੀ ਜੀ ਬੂਟਿਆਂ ਲਾਈਨ ਵਰਗੇ ਲੱਗੇ ਹੋਏ ਨੇ ਨਾ। ਹਾਂ ਰੁੱਖ ਅੱਗੇ ਫਿਰ ਜਾ ਕੇ ਇਵੇਂ ਲਾਈਨਾਂ ਨਾਲ ਲੱਗੇ ਹੋਏ ਨੇ। ਮਕਸਦ ਇਹ ਇੱਕ ਮੋੜ ਤੇ ਪਾਣੀ ਜਾਏਗਾ, ਫਿਰ ਅੱਗੇ ਤੇ ਫਿਰ ਅੱਗੇ ਫਿਰ ਐਵੇਂ ਹੀ ਅੱਗੇ ਹੈ। ਦੇ ਅੱਗੇ ਇਸ ਟਾਈਮ ਜੀ ਆ ਦੇਖੋ ਤੁਹਾਨੂੰ ਇੱਥੋਂ ਪੱਤਿਆਂ ਦੇ ਵਿੱਚ ਬੰਦੇ ਦਿਸ ਨਹੀਂ ਰਹੇ ਜੀ, ਤੇ ਜੀ, ਬੰਦੇ ਜੀ। ਉੱਤੇ ਹਾਂ, ਤੋੜ ਰਹੇ। ਪਰਲੇ ਪਾਸੇ ਜਾ ਕੇ ਦੇਸਾਂਗੇ ਬਈ। ਹਾਂ ਤੇ ਉਹ ਇਸ ਟਾਈਮ ਤੋੜ ਰਹੇ ਆ ਜੀ ਆਪਣਾ ਉੱਤੋਂ ਨਾ, ਇਸ ਟਾਈਮ ਹੇਠੋਂ ਖਲੋਤਿਆਂ ਬੇਰ ਦਿਸ ਰਹੇ। जी जी, ਦੇਖੋ ये ਨਾ बाहरों ਬੇਰ- ही नजर आएंगे। ਹਾਂ बाहर बाहर से नजर आएंगे। ਬੇਰਾਂ ਨਾਲ ਬੇਰੀ ਭਰੀ ਹੋਈ ਆ, जी ਵਿੱਚ ਖਲੋਤਿਆਂ ਨਹੀਂ ਦਿਸ ਰਹੀ। बे बेर है या नहीं। ਬਾਹਰੋਂ ਮੋਤੀਆਂ ਤਰ੍ਹਾਂ ਚਮਕਦੇ, ਸੁੱਚੇ ਮੋਤੀਆਂ ਤਰ੍ਹਾਂ। जी जी। ਇਦਾਂ ਜੀ ਤੁਸੀਂ ਆਇਓ ਜੀ ਇੱਕ ਵਾਰੀ, ਬਾਹਰੋਂ ਜੀ ਚੱਲਦੇ ਆ। ਅੱਛਾ ਤੁਹਾਡਾ ਨਾਮ ਤੁਸੀਂ ਦੱਸਿਆ ਸੀ? ਮੈਂ ਭੁੱਲ ਗਿਆ। शहजाद। ਸ਼ਹਜ਼ਾਦ ਸਾਹਿਬ ਇੱਕ ਗੱਲ ਦੱਸੋ ਵੀ ਇਹ ਤੁਸੀਂ ਠੇਕੇ ਤੇ ਲੈਂਦੇ ਆ ਕਿ ਤੁਸੀਂ ਕੋਈ ਆਪਣੇ ਬਾਗ ਬੀਜੇ ਹੋਏ ਆ? नहीं नहीं, ये ਅਸੀਂ ठेके ਤੇ 4 ਬਾਗ ਲਿਆ ਹੈ ਅੱਛਾ ਤੇ ਜਿਹੜਾ- ਮਿਹਨਤ ਸਾਰੀ ਅਸੀਂ ਕਰਦੇ ਹਾਂ। ਮਿਹਨਤ ਮਕਸਦ ਇਹ ਸਾਲ ਪਹਿਲੇ ਐਡਵਾਂਸ ਸਾਡੇ ਕੋਲ ਹੋਣੇ ਨੇ। ਹਾਂ ਹਾਂ ਇਹ ਹੁਣ ਬੇਰ ਖਤਮ ਹੋਣੇ ਨੇ, ਹਾਂ ਹਾਂ ਫਿਰ ਸਾਡੇ ਕੋਲ ਐਡਵਾਂਸ ਇਹ ਸੌਦਾ ਬਣ ਜਾਣਾ ਹੈ ਇਹਨਾਂ ਦਾ। ਅੱਛਾ ਅੱਛਾ ਸਾਲ ਪਹਿਲਾਂ ਹੀ। ਸਾਲ ਪਹਿਲੇ ਹੀ ਫਿਰ ਅਸੀਂ ਦੇਖਭਾਲ ਅਸੀਂ ਕਰਨੀ ਹੈ ਇਹਦੀ। ਹਾਂ ਰੂੜੀ ਪਾਣੀ ਹੈ, ਖਾਦ ਪਾਣੀ ਉਹ ਸਾਡੀ ਹੈ, ਨਾਲੇ ਇਹਨਾਂ ਦੇ 3 ਸਪਰੇਅ ਹੋਣੇ ਨੇ, ਹਾਂ ਹਾਂ ਸਪਰੇਅ ਵੀ ਅਸੀਂ ਕਰਨੀ ਹੈ। ਉਹ ਚੰਗੇ ਤਿਆਰ ਕਰ ਲਓ, ਮਾੜੇ ਕਰ ਲਓ, ਉਹ ਤੁਹਾਡੀ ਸਾਡੇ ਨਸੀਬ ਹੀ ਜੋ ਹੈ ਨਾ, ਹਾਂ ਉਹ ਵੱਲ ਸਾਡੇ ਹੋਤੇ ਹੋ। ਇਹ ਹੁਣ ਮਿਹਨਤ ਸਾਡੀ ਹੋਈ ਹੋਈ ਹਾਂ ਮਾਲਿਕ ਜਿਹੜਾ ਹੈ ਨਾ ਜੱਟ, ਉਹ ਨਹੀਂ ਕਰ ਸਕਦਾ ਇਤਨੀ ਅਸੀਂ ਹਾਂ ਜੀ, ਕਰ। ਤੁਹਾਡਾ ਤਜਰਬਾ ਜੀ ਫਿਰ। ਜੀ ਜੀ। ਤੇ ਉਹਨਾਂ ਨੇ ਪਾਣੀ ਲਾ ਦਿੱਤਾ ਹੈ, ਸਪਰੇਅ ਨਾ ਕਰੇ ਤੇ ਕੀੜਾ ਲੱਗ ਜਾਵੇ ਤਾਂ ਫਿਰ ਵੀ ਕਿਸੇ ਖਾਤੇ ਤੇ ਨਹੀਂ। ਕਿਸੇ ਅਗਰ ਇਹ ਕੀੜਾ ਲੱਗ ਗਿਆ ਹੈ ਹਾਂ तो ये किसे खाते थे नहीं भाई, क्योंकि आवाम ने खाना ही नहीं फिर। ਅੱਛਾ ਇਦਾਂ ਲੈਣ ਲੱਗੀ ਹੈ जी जी। ਤੇ ਵਿੱਚੋਂ ਖਾਲੀ ਮਾਰੀ ਹੋਈ ਹੈ। हाँ बिचों खा लिए, इतों ही पानी जाना है ते सारे नू लगना है। ਸ਼ਹਜ਼ਾਦ ਸਾਹਿਬ ਜਦੋਂ ਤੁਸੀਂ ਕੋਈ ਖੇਤ ਲੈਨੇ ਆ ਠੇਕੇ ਤੇ ਉਹਦੇ 'ਚ ਇਹ ਵੇਖ ਲੈਂਦੇ ਵੀ ਕਿੰਨੇ ਪੌਦੇ ਆ ਤੇ ਫਿਰ ਕਿੰਨੇ ਦਾ ਲੈਣਾ ਜਾਂ ਇਦਾਂ ਪੌਦਿਆਂ ਦਾ ਵਾਧਾ ਘਾਟਾ ਹੁੰਦਾ? हाँ जी, पौधे छोटे भी होंगे ने बड़े भी होंगे ने। हाँ। नाले भाई छोटे पौधे ने वजन घट होता है, ਹੂੰ बड़े पौधे ने वजन ज़्यादा हो जाता है। ਨਹੀਂ ਹੁਣ ਆਹ ਜਿਵੇਂ ਆਹ ਪੁਰਾਣੇ ਰੁੱਖ ਆ ਇਹ ਵੱਡੇ ਵੱਡੇ ਹੁਣ ਇਹਨਾਂ ਤੋਂ ਵੱਡਾ ਕੀ ਹੋਣਾ, ਆਪਸ 'ਚ ਤਾਂ ਫਸੇ ਪਏ ਆ, ਇਹਨਾਂ ਦੇ ਵਿੱਚੋਂ ਨਹੀਂ ਟੱਪ ਹੋ ਰਿਹਾ ਜੀ। ਅਸੀਂ 4 ਪਾਸੇ ਘੁੰਮ ਲਏ ਆ, ਸਾਨੂੰ ਥਾਂ ਵੇਚ ਵੜਨ ਨੂੰ ਨਹੀਂ ਲੱਭ ਰਹੀ। ਜੀ। ਏਡੇ ਏਡੇ ਰੁੱਖ ਆ। जी ਮੈਂ ਪੁੱਛਦਾ ਏਡੇ ਏਡੇ ਰੁੱਖ ਹੋਣ जी। ਤੇ ਕਿੰਨੇ ਕਿੱਲੇ 'ਚ ਰੁੱਖ ਹੋਣਗੇ ਤੇ ਤੁਸੀਂ ਕਹੋਗੇ ਵੀ ਇਹ ਪੂਰਾ ਇਹਦਾ ਠੇਕਾ ਅਸੀਂ ਦਿੰਨੇ? सी 1 किला कर अगर पूरा तैयार वा ना ਹੂੰ तो मकसद है वो सानू मिल जाता है 2 लाख का या 1.5 लाख रुपए का ਵੀ ਜਿਹ 'ਚ ਪੂਰੇ ਪੌਦੇ ਹੋਣ। पूरे हो। ਸ਼ਹਜ਼ਾਦ ਸਾਹਿਬ ਮੈਂ ਪੁੱਛਦਾ ਵੀ ਖੇਤ ਦੇ ਵਿੱਚ ਪੂਰੇ ਪੌਦੇ ਲੱਗੇ ਹੋਣ ਤੇ ਕਿੰਨੇ ਪੌਦੇ ਬਣਦੇ पौधे 40 मुंड लगे हुए इस किले दे विच। ਇਸ ਕਿੱਲੇ ਦੇ ਵਿੱਚ? जी ਤੇ ਇਹ ਫਿਰ ਫਸ ਗਿਆ। हाँ जी। अगर इन्हों थोड़ा जिहा वक्फा होना चाहिए है। ਹਾਂ मकसद है होने तो लगे ने, लेकिन इनकी जरा है ना ਹਾਂ ਜਦੋਂ ਇਹ ਬੇਰ ਖਤਮ ਹੁੰਦਾ ਹੈ ਹਾਂਜੀ ਇਹਦੀ ਛੰਡਾਈ ਹੋ ਜਾਂਦੀ ਹੈ। ਹੂੰ ਸੈਟਾ ਮੈਟਾ ਛਾਂਟ ਕੇ ਨਾ ਤਾਂ ਫਿਰ ਯਾਰ ਨਾ ਫਿਰ ਵੀ ਫਸ ਜਾਂਦੇ ਨੇ। ਫਿਰ ਵੀ ਫਸ ਫਿਰ ਜਾਂਦਾ। ਵੀ ਕਿਉਂਕਿ ਜਦ ਮੌਸਮ ਆਂਦੀ ਹੈ ਜੀ ਫਪੋੜ ਦੀ ਜਾਂਦੀ ਹਾਂ ਤੇ ਵੱਲ ਇਹ ਪੂਰੇ ਕਰਕੇ
ਹੂੰ ਤਾਂ ਜਾ ਕੇ ਦਿਨ ਇਹਨਾਂ ਨੂੰ ਬੂਰ ਲੱਗਦਾ ਵਾ। ਹੂੰ ਲੜੀਆਂ ਨਵੀਆਂ ਨਿਕਲਦੇ ਨੇ, ਉਹ ਲੜੀਆਂ ਕੱਢ ਜਾਂਦੇ ਨੇ। ਹਾਂ ਉਹ ਦੇਖੋ ਜੀ ਰੰਗ ਜਿਹੜੇ ਬਦਲ ਰਹੇ ਆ ਨਾ ਬੇਰ, ਜੀ ਇਹ ਇਹ ਖੁਸ਼ਬੂ ਦੇ ਰਹੇ ਆ ਬੇਰ ਹਾਂਜੀ ਸਾਨੂੰ ਵੀ ਇਹਨੂੰ ਤੋੜੋ। ਹਾਂ ਤੋੜੋ। ਜੀ ਤੇ ਇਸ ਟਾਈਮ ਖਲੋਤੇ ਆ ਸਾਨੂੰ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਨਾ ਬੇਰਾਂ ਦੀ, ਪੱਕੇ ਬੇਰਾਂ ਦੀ ਮਿੱਠੀ ਖੁਸ਼ਬੂ ਆ ਰਹੀ ਹੈ। ਜੀ ਸ਼ਹਜ਼ਾਦ ਸਾਹਿਬ ਦੱਸਦੇ ਆ ਵੀ 40 ਰੁੱਖ ਲੱਗੇ ਹੋਣ ਨਾ ਕਿੱਲੇ ਦੇ ਵਿੱਚ ਜੀ ਤਾਂ ਅਸੀਂ ਉਹਦਾ ਕਹਿ ਲਓ ਵੀ 2 ਲੱਖ ਰੁਪਈਆ ਕਰ ਲੈਂਦੇ ਆ। ਮਿਹਨਤ ਬਹੁਤ ਆ, ਮਿਹਨਤ। ਮਾਲਕਾਂ ਨੇ ਇਹਨਾਂ ਨੂੰ ਦੇ ਦਿੱਤੇ ਆ ਤੇ ਇਹਨਾਂ ਨੇ ਗਾਂ ਹੁਣ ਕਹਿ ਲਓ ਵੀ ਸਾਰੇ ਸਾਲ ਵੀ ਸਾਹਮਣੇ ਬੇਰਿਆਂ ਹਾਂਜੀ, ਨੂੰ। ਮਿਹਨਤ ਕਰਨੀ ਹੈ, ਇਹਦੇ ਉੱਤੇ ਖਾਦ ਪਾਉਣੀ ਹੈ, ਸਪਰੇਅ ਕਰਨੀ ਹੈ, 3 ਸਪਰੇਅ ਹੁੰਦੇ ਨੇ ਤਾਂ ਜਾ ਕੇ ਬੇਰ ਇੰਨਾ ਸੋਹਣਾ ਮਾਸ਼ਾਅੱਲਾ ਹੁੰਦਾ ਵਾ। ਇੰਨਾ ਸੋਹਣਾ ਮਾਸ਼ਾਅੱਲਾ ਹੁੰਦਾ। ਜੀ ਤੇ ਇਹਦੇ ਤੇ ਤੁਸੀਂ 2 ਲੱਖ ਦਾ ਲੈ ਕੇ ਜੀ ਤੇ ਤੋੜ ਕੇ ਤੇ ਕਿੰਨਾ ਕੁ ਫਿਰ ਦੇਖੋ ਜੀ, ਇਹਦੀ ਮਿਹਨਤ ਬਹੁਤ ਵਾ। ਇਹ ਸਾਰਾ ਕੰਮ ਅਸੀਂ ਨਹੀਂ ਕਰਦੇ, ਅਸੀਂ ਵੀ ਲੇਬਰ ਲਾਉਂਦੇ ਹਾਂ। ਹਾਂ ਰਲ ਮਿਲ ਕੇ ਰਲ ਮਿਲ ਕੇ ਉਹਨਾਂ ਨੂੰ ਵੀ ਅਸੀਂ ਪੈਸੇ ਦੇਣੇ, ਗੱਟੂਆਂ ਦੇ ਹਿਸਾਬ ਦੇ। ਜੇ ਕੋਈ ਝਾੜੀ ਦੇ ਆ ਜਾਂਦਾ ਤਾਂ ਉਹਨਾਂ ਨੂੰ ਵੀ ਪੈਸੇ ਅਸੀਂ ਦੇਣੇ। ਕੁਝ ਸਾਨੂੰ ਬਚ ਜਾਂਦੇ ਨੇ, ਕੁਝ ਅਸੀਂ ਮਜ਼ਦੂਰਾਂ ਨੂੰ ਦੇ ਕੇ ਤਾਂ ਜਾ ਕੇ ਬੇਰ ਖਤਮ ਹੁੰਦੇ। ਇਹਨਾਂ ਤੋਂ ਬੜੇ ਬੰਦੇ ਲੱਗਦੇ ਵੇ ਤਾਂ ਜਾ ਕੇ ਇਹਦੇ ਬੇਰ ਤੁੜਾਈ ਹੁੰਦੀ ਹੈ। ਇੱਕ ਬੰਦੇ ਦਾ ਕੰਮ ਨਹੀਂ ਜੀ ਇੱਕ ਦਾ। ਜੀ ਹਾਂ, ਇਹਨਾਂ ਨੂੰ 10 ਬੰਦੇ ਹੋਣ ਤਾਂ ਜਾ ਕੇ 20-25 ਗੱਟੂ ਤੋੜੇ ਜਾਂਦੇ ਨੇ ਦਿਨ 'ਚ। ਤੇ ਇਦਾਂ ਵੀ ਹੋਇਆ ਵੀ ਕਿ ਤੋੜਨ ਦੇ ਦੁੱਖੋਂ ਬੇਰ ਖਰਾਬ ਹੋਈ ਜਾਂਦੇ ਹੁਣ? ਬੇਰ ਜਿਹੜਾ ਤਿਆਰ ਵਾ ਨਾ ਉਸ ਟਾਈਮ ਤੋੜਨ ਲੱਗੇ ਹੋਰ 4 ਬੇਰ ਕੱਚੇ ਵੀ ਗਿਰ ਜਾਂਦੇ ਨੇ। ਹਾਂ ਐਸਾ ਹੈ ਨਾ ਜੈਸੇ ਪੌੜੀ ਲਾਏਂਗੇ। ਨਹੀਂ ਮੈਂ ਕਹਿੰਦਾ ਵੀ ਤੜਾਈ ਦੇ ਦੁੱਖੋਂ ਪੱਕ ਕੇ ਡਿੱਗ ਕੇ ਖਰਾਬ ਹੁੰਦੇ ਹੁਣ, ਵੀ ਤੋੜ ਪੂਰਾ ਨਹੀਂ ਆਇਆ ਜਾਂਦਾ। ਪੂਰਾ ਨਹੀਂ ਆ ਜਾਂਦਾ ਨਾ। ਹੁਣ ਸਾਡੇ ਕੋਲ 5 ਬਾਗ ਹੈ, ਉੱਤੋਂ ਜਿਹੜੇ 2 ਮਹੀਨਿਆਂ ਦੇ ਵਿੱਚ ਅਸੀਂ ਇਹਨੂੰ ਸੰਭਾਲਣਾ, ਕਿਉਂਕਿ ਜਿਹੜੀ ਅੱਗੋਂ ਗਰਮੀ ਪੈਗੀ ਨਾ ਤਾਂ ਇਹ ਸਾਨੂੰ ਪੂਰਾ ਵੀ ਨਹੀਂ ਹੋਣ ਦੇਗੇ। ਅਸੀਂ ਉਸ ਬਾਗ 'ਚ ਹੋਣਾ ਨਾਲੇ ਇੱਥੋਂ ਪੱਕੇ ਹਾਲੇ ਤਾਂ 4 ਦਿਨ ਠਹਿਰ ਹੈ ਨਾ ਦੇਰ ਹੈ। ਲੇਕਿਨ ਜਦੋਂ ਫੁੱਲ ਤਿਆਰ ਹੋਣਗੇ ਤਾਂ ਸਾਰੇ ਸੰਭਾਲ ਵੀ ਨਹੀਂ ਹੋਣੀ, ਫਿਰ ਸੰਭਾਲ ਨਹੀਂ ਹੋਣੀ। ਫਿਰ ਅਸੀਂ ਹੋਰ ਬੰਦੇ ਢੂੰਡਾਂਗੇ ਵੀ ਜਰਾ 2 ਲੱਖ ਦਾ ਲੈ ਕੇ 4 ਲੱਖ ਕਮਾ ਲੈਂਦੇ। ਹਾਂਜੀ ਇੱਥੋਂ ਟੱਪ ਜੀ ਆ ਜਾਓ। ਵਾਹ ਬਈ ਵਾਹ, ਸੁਭਾਨ ਅੱਲਾ ਸੁਭਾਨ ਅੱਲਾ। ਇਦਾਂ ਨਾ ਠੰਡੀ ਛਾਂ ਜੀ ਤੇ ਇਦਾਂ ਬੁੱਕਲ 'ਚ ਨਹੀਂ ਜਿੱਦਾਂ ਕਿਸੇ ਨੇ ਲੈ ਲਿਆ, ਬਹੁਤ ਠੰਡਕ ਹੈ ਇੱਥੇ। ਅੱਛਾ ਜੀ ਬਹੁਤ ਠਾਰੀ ਇੱਥੇ। ਤੇ ਆ ਦੇਖੋ ਨਾ ਵੀ ਕਿੰਨਾ ਕਿ ਇਹ ਇੱਕ ਦੂਜੇ ਦੇ ਵਿੱਚ ਸਫ਼ਰ ਆ ਪੌਦਿਆਂ 'ਚ। ਫੁੱਟ 21 ਫੁੱਟ ਹੋਣਾ। 20 ਫੁੱਟ ਐਂ ਆ ਤੇ 20 ਮੇਰੇ ਹਿਸਾਬ ਨਾਲ ਐਂ ਜੀ ਇਹ ਲਾਈਨ ਵਰਗੇ ਲੱਗੇ ਨੇ ਸਾਰਿਆਂ ਵੀ। ਇਹ ਤਾਂ 40 ਫੁੱਟ ਹੋਣਾ ਚਾਹੀਦਾ ਸੀ। ਹਾਂਜੀ ਤੁਸੀਂ ਹਾਲਾਤ ਦੇਖ ਲਓ ਵੀ ਕਿੱਦਾਂ ਫਸੇ ਪਏ ਆ। ਕਿਉਂਕਿ ਨਾਲ ਹੀ ਫਸੇ ਪਏ, ਵਕਫਾ ਕੋਈ ਨਹੀਂ ਇਹਨਾਂ ਦਾ। ਹਾਂਜੀ ਅੱਛਾ ਜੀ ਮੈਂ ਨਾ ਇਹਨਾਂ ਨੇ ਪਹਿਲੇ ਤੇ ਲੱਗੇ ਹੋਏ ਨਾ, ਇਹਨਾਂ ਨੇ ਵਕਫਾ ਨਹੀਂ ਦਿੱਤਾ, ਲੇਕਿਨ ਇਹਦੇ ਕੋਲ ਥੋੜਾ ਜਿਹਾ ਵਾਹ ਵਕਫਾ ਹੋਣਾ ਚਾਹੀਦਾ ਸੀ ਜੀ। ਕਿਉਂਕਿ ਫਿਰ ਅਲੱਗ ਹੁੰਦੇ ਨਾ ਬੇਰ ਹੋਰ ਜ਼ਿਆਦਾ ਲੱਗਣੇ ਸੀ। ਹੁਣ ਇਹ ਲੜੀਆਂ ਦੇ ਵਿੱਚ ਫਸੇ ਪਏ ਨੇ, ਉਹਨਾਂ ਦੇ ਪਾਸੇ ਖਤਮ ਹੋ ਜਾਂਦੇ ਨੇ। ਅਗਰ ਜੈਸੇ ਉਹ ਬਾਗ ਚਾਹੀ ਨਾ ਕੱਲਿਆਂ ਉਹਨਾਂ ਤੋਂ ਫਲ ਜ਼ਿਆਦਾ ਲੱਗਦਾ ਵਾ। ਅੱਛਾ ਅਸੀਂ ਇਦਾਂ ਨਾ ਖਸੂਸੀ ਬਾਗ ਲੱਗਿਆ ਘੱਟ ਦੇਖਿਆ, ਜਿਵੇਂ ਅੱਜ ਤੁਹਾਨੂੰ ਦਿਖਾ ਰਹੇ ਆ ਵੀ ਪੂਰਾ ਕਿੱਲਾ ਹੀ ਬੇਰੀਆਂ ਦਾ ਲੱਗਾ ਹੋਇਆ। ਤਾਂ ਇੱਥੇ ਤਾਂ 5-6 ਕਿੱਲੇ ਲੱਗੇ ਹੋਏ ਆ ਜੀ ਹਾਂ ਜੀ, ਵੀ ਜੇ ਚ ਬੇਰੀਆਂ ਹੀ ਬੇਰੀਆਂ ਜੀ ਖਸੂਸੀ ਤੌਰ ਤੇ। ਨਹੀਂ ਤਾਂ ਸਾਡੇ ਬੰਨਿਆਂ ਬੁੰਨਿਆਂ ਤੇ ਬੰਦੇ ਲਾ ਦਿੰਦੇ। ਇੱਕ ਤਾਂ ਬੂਟਾ ਲੱਗਿਆ ਹੁੰਦਾ, ਚਲੋ ਵੀ ਖੇਤ ਜਾ ਕੇ ਤੋੜ ਕੇ ਖਾ ਲਈਏ। ਸ਼ਹਜ਼ਾਦ ਸਾਹਿਬ ਹੁਣ ਦੱਸੋ ਕਿੱਥੇ ਵੇਚਦੇ ਆ ਇਹ ਅਸੀਂ ਪਹਿਲੇ ਬਾਵਲਪੁਰ ਵੇਚਦੇ ਹਾਂ। ਅੱਛਾ ਜੀ। ਮਕਸਦ ਮੰਡੀ 'ਚ 4-5 ਗੱਟੂ ਜਦੋਂ ਹੋ ਜਾਏ ਨਾ ਹਾਂ ਤੇ ਅਸੀਂ ਇੱਥੇ ਵੇਚਦੇ ਰਹਿੰਦੇ। ਜਦੋਂ ਵੀ ਬੇਰ ਜ਼ਿਆਦਾ ਹੋ ਜਾਵੇ, ਮਕਸਦ ਹੁਣ ਵੇਖਿਆ ਵੀ 20-25 ਗੱਟੂ ਆ ਰਹੇ ਨੇ ਜਾਂ 30 ਗੱਟੂ ਆ ਰਹੇ, ਫਿਰ ਅਸੀਂ ਲਾਹੌਰ ਵੇਚਦੇ ਹਾਂ। ਫਿਰ ਲਾਹੌਰ ਕਲਾ ਦਿੰਦੇ। ਅੱਛਾ ਫਿਰ ਇੱਕ ਵਪਾਰੀ ਹੈ ਸਾਡੇ ਕੋਲ ਪਿਸ਼ਾਵਰ, ਉਹਨਾਂ ਨੂੰ ਭੇਜਦੇ ਹਾਂ, ਉਹ ਪਿਸ਼ਾਵਰ ਫਿਰ ਅੱਗੇ ਵੇਚਦੇ ਨੇ। ਅੱਛਾ ਇਹ ਤਾਂ ਫਿਰ ਸਮਝ ਲਓ ਸਾਰੇ ਪਾਕਿਸਤਾਨ 'ਚ ਹੀ ਤੁਸੀਂ ਘਲਾਉਂਦੇ? ਜੀ ਹਾਂ ਕਿਉਂਕਿ ਲਾਹੌਰ ਕਰਾਚੀ ਹਰ ਪਾਸੇ ਜਾਂਦਾ ਹੈ, ਹਰ ਪਾਸੇ ਜਾਂਦਾ ਹਰ ਮੁਲਕ ਨੇ, ਕਿਉਂਕਿ ਇਹ ਹੁੰਦਾ ਪੰਜਾਬ ਦੇ ਵਿੱਚ ਇਹ ਮੇਵਾ। ਤੇ ਇੱਕ ਇਹ ਮੇਵਾ ਜਦੋਂ ਤਿਆਰ ਹੋ ਜਾਂਦਾ ਜੀ ਕਿੰਨਾ ਕੁ ਟਾਈਮ ਹੁੰਦਾ ਇਹਨੂੰ ਵੇਚਣ ਦੇ ਵਿੱਚ? ਗਾਂ ਦੁਕਾਨਦਾਰ ਕੋ ਜਾਂ ਖਰਾਬ ਹੋਣ ਦਾ ਕਿੰਨਾ ਕੁ ਟਾਈਮ ਇਹਦਾ? ਬਈ ਅੱਜ ਬੇਰ ਚਲਾ ਗਿਆ ਹੈ ਨਾ, ਹਾਂਜੀ ਇਹ 3 ਤੋਂ 4 ਦਿਨ ਪੜਾ ਰਹੇਗਾ, ਇਸ ਤੋਂ ਜ਼ਿਆਦਾ ਨਹੀਂ ਹੋ ਸਕਦਾ। ਅੱਛਾ 4 ਦਿਨ ਫਿਰ ਖਰਾਬ ਹੋ ਜਾਣਾ ਹੈ। ਹੂੰ ਉਹਨਾਂ ਨੂੰ ਖਾਦ ਲੈ ਲੈਣਾ ਚਾਹੀਏ ਜਾਂ ਵਿਕ ਜਾਣਾ ਚਾਹੀਏ ਦੁਕਾਨਦਾਰ ਕੋਲੋਂ, ਇਸ ਤਰ੍ਹਾਂ ਵਾ। ਅੱਛਾ ਸ਼ਹਜ਼ਾਦ ਸਾਹਿਬ ਵੀ ਇੱਕ ਤਾਂ ਇਹਨੂੰ ਬੇਰੀ ਦਾ ਸ਼ਹਿਦ ਕਹਿੰਦੇ ਬੜਾ ਮਹਿੰਗਾ ਵਿਕਦਾ ਜੀ, ਤੇ ਇੱਥੇ ਮੱਖੀਆਂ ਆ ਕੇ ਬਹਿੰਦੀਆਂ, ਉਹ ਤੁਸੀਂ ਫਿਰ ਕੋਈ ਵਰਤਾਰੇ 'ਚ ਲਿਆਉਂਦੇ ਆ ਜਾਂ ਕੀ ਕਰਦੇ ਆ? ਦੇਖੋ ਜੀ ਇਹ ਜਿਹੜਾ ਨਾ 11ਵੇਂ ਮਹੀਨੇ ਜੇ ਬੂਰ ਲੱਗਦਾ ਵਾ ਨਾ ਜਦੋਂ, ਹਾਂਜੀ ਹਾਂਜੀ, ਉਸ ਟਾਈਮ ਆ ਕੇ ਜਾ ਕੇ ਮੱਖੀ ਸ਼ਾਇਦ ਬੈਠ ਜਾਂਦੀ ਹੈ। ਉਦੋਂ ਬੇਰ ਕੋਈ ਨਹੀਂ, ਫੁੱਲ ਫੁੱਲ ਹੁੰਦੇ ਨੇ, ਫੁੱਲ ਜਿਹੜਾ ਨਾ ਹੁੰਦਾ ਮਿੱਠਾ, ਫੁੱਲ ਹੁੰਦਾ ਉਹਦਾ, ਤੇ ਉਹ ਆ ਕੇ ਇਹਨਾਂ ਨੂੰ ਚੂਸਣਾ ਆਉਂਦਾ ਵੀ ਜਿਹੜਾ ਨਾ ਸ਼ਾਇਦ ਬਣ ਜਾਵੇ। ਹਾਂ ਉਹ ਫਿਰ ਇਹ ਲੜਿਆਂ ਦੇ ਉੱਤੇ ਬਹਿ ਕੇ ਤੇ ਉਹ ਸ਼ਾਇਦ ਬਣ ਜਾਂਦਾ ਬੈਠੇ ਹੋਏ, ਤੇ ਮਕਸਦ ਫਲ ਫੁੱਲ ਚੂਸ ਕੇ। ਹਾਂ
ਤੇ ਲੋਕ ਫਿਰ ਉਤਾਰ ਕੇ ਦੇਣਾ ਹੈ ਸ਼ਾਇਦ। ਨਹੀਂ ਉਹ ਤਾਂ ਬੜਾ ਬੇਰੀ ਦਾ ਸ਼ਹਿਦ ਤਾਂ ਮਹਿੰਗਾ ਹੀ ਬੜਾ, ਜੀ। ਮਸ਼ਹੂਰ ਬੜਾ। ਹਾਂਜੀ। ਮੈਂ ਪੁੱਛਦਾ ਵੀ ਤੁਸੀਂ ਉਸ ਨੂੰ ਉਹਦੇ ਤੋਂ ਪੈਸੇ ਨਹੀਂ ਕਮਾਉਂਦੇ? ਨਹੀਂ, ਹਾਂ। ਉਸ ਟਾਈਮ ਅਸੀਂ ਇੱਥੇ ਹੁੰਦੇ ਨਹੀਂ। ਅੱਛਾ। ਜੈਸੇ ਮਕਸਦ ਹੈ ਇਲਾਕੇ 'ਚ ਜੋ ਵੀ ਹੁੰਦੇ ਉਹ ਉਤਾਰ ਕੇ ਲੈ ਜਾਂਦਾ। ਹੂੰ। ਉਹਨੂੰ ਵੀ ਤੁਹਾਨੂੰ ਲਿਆਉਣਾ ਚਾਹੀਦਾ ਆਪਣੀ ਕਮਾਈ ਦੇ ਵਿੱਚ। ਨਹੀਂ, ਥੋੜਾ ਬਹੁਤਾ ਸਾਨੂੰ ਵੀ ਮਿਲ ਜਾਂਦਾ ਹੈ, ਹੂੰ। ਨਾਲ ਹੋਰ ਵੀ ਬੰਦੇ ਲੈ ਜਾਂਦੇ। ਨਹੀਂ, ਉਹਨੂੰ ਆਪਣੀ ਕਮਾਈ ਤੁਹਾਨੂੰ ਵਰਤਾਰੇ 'ਚ ਲਿਆਉਣਾ ਚਾਹੀਦਾ। ਜੀ। ਉਹ ਵੀ ਫਸਲ ਆ। ਜੀ ਜੀ ਇੱਕ ਤਾਂ ਬੇਰੀ ਫਸਲ ਆ ਨਾ, ਜੀ ਬੇਰੀ ਦੇ ਉੱਤੇ ਮਾਖੀ ਵੀ ਫਸਲ ਆ। ਜੀ ਜੀ ਇਹ ਕੁਦਰਤ ਆ ਰੱਬ ਦੀ। ਜੀ। ਅੱਛਾ, ਅਸੀਂ ਦੇਖ ਰਹੇ ਹਾਂ ਕਿਤੇ ਕਿਤੇ ਲਾਈਨਾਂ ਦੇ ਵਿੱਚ ਤੁਸੀਂ ਖੱਜੀਆਂ ਲਾਈਆਂ ਜੀ ਵਿੱਚ। ਇਹ ਪਹਿਲੇ ਲੱਗਿਆ ਸੀ ਖੱਜਿਆਂ, ਅੱਛਾ। ਤੇ ਮਾਲਕ ਤੇ ਕੋਸ਼ਿਸ਼ ਸੀ ਵੀ ਖੱਜਾ ਵੀ ਵਿੱਚ ਤਿਆਰ ਹੋ ਜਾਵੇ ਨਾ, ਹਾਂ। ਲੇਕਿਨ ਬੇਰ ਉੱਤੇ ਵੱਲ ਗਿਆ, ਉਹ ਹਾਂ। ਖੱਜੀ ਉੱਥੇ ਰੁਕ ਗਈ। ਅਗਰ ਇਹ ਬੇਰ ਨਾ ਹੁੰਦੀ ਹਾਂ, ਤੇ ਖੱਜੀ ਤਿਆਰ ਹੋ ਜਾਣੀ ਸੀ। ਖੱਜੀ ਤਿਆਰ ਹੋ ਜਾਣੀ ਸੀ। ਜੇ ਇਹ ਹਰ ਸ਼ੈਲ ਹੁੰਦੀ ਹੈ ਧੁੱਪ ਤੇ, ਹੂੰ। ਅਗਰ ਧੁੱਪ ਨਾ ਹੋਵੇ ਤਾਂ ਵੱਲ ਉਹ ਪੌਦਾ ਨਹੀਂ ਤਿਆਰ ਹੁੰਦਾ। ਹਾਂ। ਇਹ ਛਾਂ ਦੇ ਉੱਤੇ ਖਲੋਤਾ ਹੈ। ਅੱਛਾ। ਅਗਲੇ ਪਾਸੇ ਖੜੇ ਹੋਤੇ ਨੇ, ਹਾਂ। ਉਹ ਧੁੱਪ ਦੇ ਉਹ ਤਿਆਰ ਹੋ ਗਏ ਨੇ। ਸ਼ਿਦਾ ਸਾਹਿਬ ਹੁਣ ਖਲੋਤੇ ਤਾਂ ਆਪਾਂ ਰੱਬੀ ਰੁੱਖ ਦੇ ਹੇਠਾਂ, ਸਾਨੂੰ ਸਿਰਫ ਇਹ ਦੱਸ ਦਿਓ ਵੀ ਜਦੋਂ ਬੇਰੀ ਨੂੰ ਤੁਸੀਂ ਕੱਟਦੇ ਆ, ਜੀ ਜਦੋਂ ਛੰਗਾਈ ਕਰਦੇ ਆ, ਮੌਸਮ ਆਂਦਾ ਵੀ ਫਲ ਫੁੱਲ ਲਾ ਲਿਆ, ਜੀ। ਉਸ ਤੋਂ ਬਾਅਦ ਛਾਂਗਣੀ ਹੈ, ਜੀ। ਤੇ ਇੱਥੋਂ ਕਿਹੜੇ ਕਿੱਡੇ ਮੋਟੇ ਟਾਣੇ ਆ ਜਿਹੜੇ ਤੁਸੀਂ ਲਾਉਂਦੇ ਆ? ਦੇਖੋ ਜੀ, ਇਹ 2 ਮਿੰਟ ਬਾਅਦ ਬੇਰ ਖਤਮ ਹੋ ਜਾਣੇ। 2 ਮਹੀਨੇ ਦਾ ਫਲ ਹੈ। ਇਹਨਾਂ ਦੇ ਜਿਹੜੇ ਸੈਟ ਹੈ ਨਾ, ਮੋਟੇ ਲੜੇ ਛੱਡ ਕੇ ਹਾਂ। ਸੈਟਾ ਮੈਟਾ ਸੇ ਛਾਣਦੇ ਨੇ, ਉਤਲੇ ਪਾਸੇ ਵੀ ਛਾਣਦੇ ਤੇ ਪਤਲੇ ਪਤਲੇ ਟਾਣੇ ਸਾਰੇ ਉਤਾਰ ਦੇਣੇ। ਅੱਛਾ। ਇੱਕ ਦਫਾ ਗੰਜੇ ਹੋ ਜਾਣੇ ਨੇ। ਹਾਂਜੀ, ਇਹ ਪਤਲੇ ਪਤਲੇ ਲੜੇ ਅਸੀਂ ਕਾਟ ਦੇਣੇ ਨਾ। ਹਾਂ। ਇੱਕ ਦਫਾ ਗੰਜੇ ਹੋਣੇ, ਨਾਲੇ ਇਹਦੀ ਮੌਸਮ ਆਏਗੀ 11ਵੇਂ ਮਹੀਨੇ ਪਪੋੜੇ ਕੀ, ਪਪੋੜ ਕਰਕੇ ਤਾਂ ਇਹ ਨਵੀਂ ਹੋ ਜਾਣੀ ਹੈ। ਤੇ ਫਿਰ ਜਿੱਦਾਂ ਹੀ ਉਹ ਮਾਰਦੀ ਲਗਰਾਂ ਕੱਢਦੀ ਹੈ, ਹਾਂ, ਤੇ ਉਦਾਂ ਹੀ ਫਲ ਲੈ ਇਹ ਲੈਂਦੇ, ਨਵੀਂ ਗਾছ 'ਚ ਨਵਾਂ ਬੇਰ ਤਿਆਰ ਹੋਣਾ। ਨਵਾਂ ਬੇਰ ਤਿਆਰ ਹੁੰਦਾ ਜੀ। ਹਾਂਜੀ, ਚਲੋ, ਬੜੀ ਮਿਹਰਬਾਨੀ ਜੀ। ਠੀਕ। ਅਸੀਂ ਤੁਹਾਨੂੰ ਜਿੱਦਾਂ ਪਤਾ ਸੀਗਾ ਵੀ ਬਹਾਵਲਪੁਰ ਵਾਲੇ ਪਾਸੇ ਆਏ ਸੀ, ਤੇ ਉਹ ਰੋਡ ਤੇ ਤੁਰੇ ਜਾਂਦੇ ਸੀਗੇ ਤੇ ਦੇਖਿਆ ਬਾਗ। ਉਹ ਬਾਗ ਬੇਰੀ ਦਾ ਇਦਾਂ ਅਸੀਂ ਦੇਖਿਆ ਨਹੀਂ ਅੱਜ ਤੱਕ ਵੀ ਇਕੱਠੇ ਖਸੂਸੀ ਤੌਰ ਤੇ ਬੇਰੀਆਂ ਹੀ ਲੱਗੀਆਂ ਹੋਣ। ਸਾਡੇ ਵਾਲੇ ਪਾਸੇ ਨਾ ਬੰਨਿਆਂ ਬੁੰਨਿਆਂ ਤੇ ਲੰਘਦੇ ਲੈਲਪੁਰ ਜੀ, ਜੀ ਤੇ ਇਦਾਂ ਖਸੂਸੀ ਬਾਗ ਨਹੀਂ ਲੱਗਿਆ। ਦੇਖ ਰੱਬੀ ਲੱਭਿਆ ਤੇ ਤੁਹਾਨੂੰ ਅਸੀਂ ਦਿਖਾਣੇ ਆ। ਤੇ ਸ਼ਹਜ਼ਾਦ ਸਾਹਿਬ ਨੇ ਜੀ ਬੜੀ ਬਰੀਕੀ ਦੇ ਵਿੱਚ ਸਾਰੀ ਮਾਲੂਮਾਤ ਦਿੱਤੀ ਹੈ, ਜੀ। ਤੇ ਉਹ ਮਾਲਕਾਂ ਨੂੰ ਇਹ ਪੈਸੇ ਦੇ ਕੇ ਸਾਰਾ ਸਾਲ ਇਹਦੀ ਸਾਂਭ, ਗੋਡੀ, ਸਪਰੇਅ, ਖਾਦ, ਇਹ ਸਪਰੇਆਂ ਸਪਰੂਆਂ ਕਰਦੇ ਨੇ? ਸਪਰੇਅ ਸਪਰੇਅ ਕਰਦੇ ਮੈਂ। ਉਹ ਕਾਦੀ ਕਰਦੇ? ਇਹ ਕੀੜਾ ਨਾ ਲੱਗੇ ਬੇਰ ਨੂੰ। ਅੱਛਾ, ਕੀੜੇ ਤੋਂ ਬਚਾਣੇ। ਜੀ, ਇਹ ਵੱਲ ਖਾਣ ਦੇ ਟਾਈਮ ਨਾ, ਇਹ ਅਗਰ ਸਪਰੇਅ ਨਾ ਕਰੂੰ ਫਿਰ ਕੀੜਾ ਲੱਗ ਜਾਂਦਾ, ਆਵਾਮ ਨਹੀਂ ਖਾਂਦੀ, ਫਿਰ ਕੀੜਾ ਹੋ ਜਾਂਦਾ। ਹਾਂ। ਬੇਰ ਦੇ ਕੋਈ ਫਾਇਦੇ ਵੀ ਪਤਾ ਜੀ ਤੁਹਾਨੂੰ? ਬੇਰ ਖਾਣ ਦੇ ਕੀ ਫਾਇਦੇ? ਬੇਰ ਦੇ ਫਾਇਦੇ ਇਹ ਨੇ ਵੀ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ। ਡਾਕਟਰ ਨੂੰ ਮੈਂ ਮਸ਼ਵਰਾ ਪੁੱਛਿਆ ਸੀ ਅੱਛਾ। ਜੀ। ਇਹ ਬੇਰ ਬੜਾ ਹਾਜ਼ਮੇਦਾਰ ਹੁੰਦਾ ਹੈ। ਮਕਸਦ ਹੈ ਪੇਟ ਦਾ ਫਰਾਈ ਜਾਈਏ ਉਹ ਹਾਜ਼ਮਾਦਾਰ ਕरेंगे ਬੇਰ, ਖਾਸ ਤੌਰ ਹਾਜ਼ਮੇ ਕਿਤੇ ਅੱਛਾ ਹੈ। ਵਾਹ ਵਾਹ, ਚਲੋ ਜੀ, ਇਹ ਵੀ ਪਤਾ ਲੱਗ ਗਿਆ। ਨਾਲੇ ਜੀ ਇਹ ਤਾਂ ਕੁਦਰਤ ਦੀ ਹਰ ਸ਼ੈ ਨਿਆਮਤ ਆ ਜੀ। ਇਹ ਫਲ ਆ, ਇਹ ਕਿੱਦਾਂ ਹੋ ਸਕਦਾ ਵੀ ਇਹ ਫਾਇਦਾ ਨਾ ਦੇਵੇ? ਗੱਲ ਸ਼ਹਜ਼ਾਦ ਸਾਹਿਬ ਦੀ ਠੀਕ ਆ। ਇਹ ਤਾਂ ਹੋਰ ਵੀ ਕਈ ਫਾਇਦੇ ਹੋਣੇ ਜਿਹੜੇ ਬੰਦੇ ਜਾਣਦੇ, ਉਹਨਾਂ ਨੂੰ ਪਤਾ। ਤੇ ਖਾਸ ਤੌਰ ਹਾਜ਼ਮੇ ਕਿਤੇ ਅੱਛਾ ਹੈ। ਅੱਛਾ, ਮਾਸ਼ਾਅੱਲਾ। ਤੇ ਅਸੀਂ ਜੀ ਬੜੇ ਸ਼ੁਕਰਗੁਜ਼ਾਰ ਹਾਂ ਤੁਹਾਡੇ ਸ਼ਹਜ਼ਾਦ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਖਸੂਸੀ ਟਾਈਮ ਦਿੱਤਾ ਤੇ ਸਾਰੀ ਗੱਲਬਾਤ ਸਾਨੂੰ ਦੱਸੀ, ਦੇਖਣ ਵਾਲਿਆਂ ਨੂੰ ਵੀ ਦੱਸੀ, ਬੜੀ ਮਿਹਰਬਾਨੀ ਜੀ। ਤੇ ਇਦਾਂ ਹੀ ਗਾਂ ਕੋਈ ਹੋਰ ਸ਼ੈ ਸਾਨੂੰ ਝੱਲੀ ਨਾ ਜੀ, ਅਸੀਂ ਫਿਰ ਤੁਹਾਡੇ ਤੱਕ ਪਹੁੰਚਾ ਦਾਂਗੇ। ਬਹਾਵਲਪੁਰ ਦੀ ਅਸੀਂ ਯਾਦਾਂ ਇਕੱਠੀਆਂ ਕਰ ਰਹੇ ਹਾਂ ਵੀ ਬਹਾਵਲਪੁਰ ਦੇ ਵਿੱਚ ਅਸੀਂ ਬੇਰੀਆਂ ਦਿਖਾਈਆਂ ਹੈ। ਇਦਾਂ ਕੋਈ ਹੋਰ ਸ਼ੈ ਲੱਭੀ ਤੁਹਾਨੂੰ ਉਹ ਵੀ ਅਸੀਂ ਦਿਖਾਵਾਂਗੇ। ਜਿਉਂਦੇ ਵਾਸਤੇ ਰਹੋ ਜੀ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਨੀਅਤ ਨੂੰ ਭਾਗ ਹੁੰਦੇ, ਨੀਅਤ ਨੂੰ ਮੁਰਾਦਾਂ ਹੁੰਦੀਆਂ। ਅੱਜ ਤੁਹਾਨੂੰ ਦੱਸਦੇ ਹਾਂ ਵੀ ਇਹ ਬੋਲ ਕਿੱਦਾਂ ਪੂਰਾ ਉਤਰਦਾ, ਵੀ ਨੀਅਤ ਨੂੰ ਭਾਗ, ਨੀਅਤ ਨੂੰ ਮੁਰਾਦਾਂ ਕਿੱਦਾਂ ਹੁੰਦੀਆਂ। ਅਸੀਂ ਤੁਹਾਨੂੰ ਪਤਾ ਵੀ ਇਸ ਪਾਸੇ ਆਏ ਸੀ ਆਪਦਾ ਪੰਜਾਬ ਵੇਖਦੇ ਵੀ ਫੋਟਾਬਾਸ, ਉਧਰੋਂ ਬਹਾਵਲਪੁਰ ਨੂੰ ਹੋ ਕੇ ਨਾ ਤੇ ਤੁਰੇ ਜਾਂਦੇ ਸੀ। ਟਾਈਮ ਵੀ ਥੋੜਾ ਸੀਗਾ ਵੀ ਕਾਹਲਾ ਨਾ ਜਾ ਰਹੇ ਸੀ। ਅੱਗੇ ਅਸੀਂ ਵੇਖੇ ਪੌਦੇ ਲੱਗੇ ਕਿੱਕਰ ਦੇ, ਪੌਦੇ ਖਾਸੇ ਸਿਹਤਮੰਦ ਤੰਦਰੁਸਤ ਹੋਏ ਬੜੇ ਬੜੇ। ਤੇ ਅਸੀਂ ਸੋਚਿਆ ਵੀ ਚਲੋ ਭਾਈ ਉਹਨਾਂ ਨੂੰ ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ, ਅਸੀਂ ਵੀ ਲਾਣਾ ਬਾਗ ਕਿੱਕਰ ਦਾ। ਤੇ ਉਹ ਮੈਂ ਕਿਹਾ ਦੇਖਿਆ ਤਾਂ ਚਲੋ ਗੱਲਬਾਤ ਕਰਦੇ ਹਾਂ। ਜਦੋਂ ਇੱਥੇ ਗੱਲਬਾਤ ਕੀਤੀ ਆ ਨਾ ਤੇ ਰੂਹ ਰਾਜੀ ਹੋ ਗਿਆ। 2 ਕਿੱਲੇ ਦਾ ਮਾਲਕ ਆ ਉਮੈਰ ਇਸ ਟਾਈਮ। ਤੇ ਆ ਤੁਸੀਂ ਮਗਰਲੇ ਪਾਸੇ ਦੇਖ ਰਹੇ ਆ, ਇੱਥੇ ਟਿੱਬੇ ਆ। ਹੁਣ ਗੱਲ ਮੇਰੀ ਨੂੰ ਗੌਰ ਨਾਲ ਸੁਣਿਓ। 2 ਕਿੱਲੇ ਦਾ ਮਾਲਕ ਆ, ਇੱਥੇ ਟਿੱਬੇ ਆ, ਪਾਣੀ ਕੌੜਾ ਜ਼ਹਿਰ ਵਰਗਾ, ਵੀ ਕੋਈ ਫਸਲ ਹੋ ਨਹੀਂ ਸਕਦੀ। ਜਦੋਂ ਜ਼ਮੀਨ ਲੱਭੀ ਉਹਨਾਂ ਨੇ ਕਿਹਾ ਵੀ ਯਾਰ ਇਹ ਦੂਈ ਫਸਲ ਤੇ ਮਿਹਨਤ ਬੜੀ ਕਰਨੀ ਪੈਣੀ ਹੈ, ਅਖਿਆਈ ਸਖਿਆਈ ਕਰਨੀ। ਤੇ ਇਹਨਾਂ ਨੇ ਕਿੱਕਰਾਂ ਲਾਈਆਂ ਆਪਦੀ ਜ਼ਮੀਨ 'ਚ, ਤੇ ਕਿਵੇਂ ਲਾਈਆਂ ਤੇ ਕਿਵੇਂ ਇੱਥੇ ਤੱਕ ਪਹੁੰਚੀਆਂ ਉਹ ਤੁਹਾਨੂੰ ਆਪੇ ਉਮੈਰ ਦੱਸਦਾ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਸਰ ਸਾਹਿਬ, ਇਹ ਅਸੀਂ ਜ਼ਮੀਨ ਲਈ ਸੀ 5 ਸਾਲ ਪਹਿਲੇ। ਅੱਛਾ ਜੀ, 5 ਸਾਲ ਪਹਿਲਾਂ ਜੀ। ਤੇ ਇਹਦੇ ਫਿਰ ਅਸੀਂ ਲਾਏ ਪੌਦੇ ਛੋਟੇ ਛੋਟੇ ਅੱਛਾ। ਛੋਟੇ ਪੌਦੇ ਲਾਏ, ਉਹ ਮਿਲਿਆ ਸੀ 15 ਰੁਪਏ ਦਾ ਇੱਕ। ਹਾਂ। ਇਹ ਤਕਰੀਬਨ ਪੌਦੇ ਲੱਗੇ ਸੀ 5000। ਅੱਛਾ।
ਉਹਦੇ ਚੋਂ ਜਿਹੜਾ ਨਾ 3500 ਪੌਦਾ ਸੜ ਗਿਆ ਸੀ। ਓਏ ਹੋਏ 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 3500 ਪੌਦਾ ਸੜਿਆ ਤੇ ਇਹ ਹੁਣ ਚੱਲਿਆ ਆਪਣਾ 1500। ਹਾਂ ਤੇ ਇਹਦਾ ਪਾਣੀ ਜ਼ਮੀਨ ਬੰਜਰ ਸੀ, ਪਾਣੀ ਬਹੁਤ ਕੜਵਾ ਪਾਣੀ ਸੀ। TDS ਸੀ ਇਹਦਾ ਕੋਈ 16-1700। ਹਾਂ ਤੇ ਇਹਦਾ ਹੁਣ ਸੰਗੜੇ ਲਾਏ ਸੀ ਉਸ ਟਾਈਮ, ਹੁਣ ਇਹਦਾ ਗਰੋਥ ਵੱਧ ਗਈ ਹੈ। 5 ਸਾਲ ਬਾਅਦ ਮੁਸ਼ੱਕਤ ਮਿਹਨਤ ਕਰਕੇ ਇੱਥੇ ਤੱਕ ਪਹੁੰਚੇ ਆ। ਤੇ ਹੁਣ ਜਿਹੜਾ ਹੈ ਨਾ ਪਾਣੀ ਇਹਦਾ ਪਾਣੀ ਵੀ ਚੇਂਜ ਹੋ ਗਿਆ। ਹੁਣ 1600 ਤੋਂ ਪਾਣੀ ਆਇਆ ਇਹਦਾ ਆਪਣਾ ਕੀ ਨਾਮ ਹੈ 700-800 ਤੇ ਪਾਣੀ ਆਇਆ ਕਿੱਕਰਾਂ ਦੀ ਵਜ੍ਹਾ ਨਾਲ। ਕਿੱਕਰ ਸੰਘਣੇ ਕਰਕੇ ਲਾਏ ਸੀ ਤਾਂ ਕਰਕੇ। ਕੀ ਬਾਤ ਆ, ਕੈਸੀ ਕਾਮਯਾਬੀ। ਜਦੋਂ ਰੱਬ ਨੇ ਇਹਨਾਂ ਦੀ ਨੀਅਤ ਦੇਖੀ ਨਾ ਤੇ ਫਿਰ ਨੀਅਤ ਨੂੰ ਮੁਰਾਦ, ਨੀਅਤ ਨੂੰ ਭਾਗ ਲੱਗੇ। ਆ ਜਿਹੜਾ ਪਾਣੀ ਦੇਖ ਰਹੇ ਆ ਇਹ ਪਾਣੀ 1600 ਤੇ ਸੀਗਾ, ਇਹ 1600 ਤੇ ਕੀ ਸੀਗਾ ਸੋ TDS ਕਹਿੰਦੇ 1600 ਸੇ 1600 ਤੇ ਕੌੜਾ ਜ਼ਹਿਰ ਵਰਗਾ, ਨਾ ਕਿਸੇ ਉਹ ਵਰਤਣ ਚਾਹੁੰਦਾ ਸੀ, ਨਾ ਕਿਸੇ ਪੌਦੇ, ਨਾ ਕਿਸੇ ਰੁੱਖ ਨੂੰ। ਕਹਿੰਦੇ ਵੀ ਇੱਥੇ ਪੌਦਾ ਤਾਂ ਲੱਗਣਾ ਸੀ ਨਾ 1500-1000, ਇੰਨੀ ਵਾਰੀ ਲਾਇਆ ਕਿ 5000 ਪੌਦਾ ਲਾਇਆ। ਸੜਦਾ ਰਹਿ ਗਿਆ, ਫਿਰ ਲੰਦ ਰਹਿ ਗਿਆ। ਇਹ ਲਾਂਦੇ ਰਹੇ, ਉਹ ਸੜਦਾ ਰਿਹਾ। ਅਖੀਰ 'ਚ ਕਹਿੰਦੇ ਵੀ ਜਦੋਂ ਲਾਂਦੇ ਰਹੇ ਹਟੇ ਨਹੀਂ ਤੇ ਕੁਝ ਪਿਛਲੇ ਚੱਲ ਗਏ, ਕੁਝ ਅਗਲੇ ਚੱਲ ਗਏ ਤੇ ਆ ਮਾਸ਼ਾਅੱਲਾ ਇੰਨੇ ਪੌਦੇ ਹੋ ਗਏ। ਤੇ 5 ਸਾਲਾਂ ਬਾਅਦ ਜਿਹੜੇ ਪੌਦੇ ਆ ਉਹਨਾਂ ਦੀ ਆਮਦਨ ਦੇ ਬਾਅਦ ਦੀ ਗੱਲ ਕਰਦੇ ਆ। ਸਾਰਿਆਂ ਤੋਂ ਵੱਡੀ ਜਿਹੜੀ ਆਮਦਨ ਆ ਦੇਖੋ ਵੀ ਉਹ ਪਾਣੀ ਜਿਹੜਾ 1600 TD ਸੀ ਤੇ ਇਸ ਟਾਈਮ ਉਹ 500 TD ਤੇ ਆ ਗਿਆ। ਕੁਦਰਤੀ ਫਿਲਟਰ ਲੱਗ ਗਿਆ। ਕੁਦਰਤੀ ਫਿਲਟਰ ਲੱਗ ਗਿਆ। ਆਹ ਗੱਲ ਆ ਕੁਦਰਤ ਦੇ ਨੇੜੇ ਹੋਣ ਦੇ ਫਾਇਦੇ। ਆਹ ਹੁੰਦੇ ਨੀਅਤ ਨੂੰ ਮੁਰਾਦਾਂ, ਆਹ ਨੀਅਤ ਨੂੰ ਭਾਗ ਹੁੰਦੇ ਆ। ਹੱਥ ਪੈਰ ਹਿਲਾਏ ਆ ਤੇ ਰੱਬ ਨੇ ਕਿੱਡਾ ਅਜਰ ਦਿੱਤਾ। ਉਹ ਕਹਿੰਦੇ ਵੀ ਹੁਣ ਇਹ ਫਸਲ ਨੂੰ ਲੱਗ ਸਕਦਾ ਪਾਣੀ। ਕੀ ਹੋਇਆ ਦੇਖ ਲਾ ਵੀ ਰੁੱਖ ਲਾਇਆ ਸੀ, ਕਈ ਜਣੇ ਰੁੱਖ ਮਾਪਿਆਂ ਵਰਗੇ, ਅਸੀਂ ਐਵੇਂ ਨਹੀਂ ਕਹਿੰਦੇ। ਅੱਗੇ ਤੁਹਾਨੂੰ ਜਿੱਦਾਂ ਬੇਰੀਆਂ ਦਿਖਾਈਆਂ, ਉਹ ਬੁੱਕਲ ਦੇ ਵਿੱਚ ਜਿੱਦਾਂ ਮਾਂ ਲੈਂਦੀ ਪੁੱਤ ਨੂੰ, ਉਹ ਬੇਰੀ ਹੇਠ ਖਲੋ ਕੇ ਇਦਾਂ ਲੱਗਦਾ ਸੀ ਜਿੱਦਾਂ ਮਾਂ ਪਿਓ ਦੀ ਝੋਲੀ ਵਿੱਚ ਆ। ਆਹ ਵਕੂਆ ਦੇਖ ਲਓ ਵੀ ਕਿੱਕਰਾਂ ਨੇ ਉਹ ਹੀ ਕੰਮ ਕੀਤਾ ਜਿਹੜਾ ਮਾਂ ਪਿਓ ਆਪਣੇ ਪੁੱਤਾਂ ਨਾਲ ਕਰਦਾ। ਕੌੜਾ ਪਾਣੀ ਮਿੱਠਾ ਕਰਕੇ ਦਿਖਾਤਾ। ਇਹ ਜੀ ਇਸ ਟਾਈਮ ਆ ਤੁਸੀਂ ਪੈਪ ਦੇਖ ਰਹੇ ਕਿੰਨੇ ਇੰਚ ਦਾ ਜੀ? ਇਹ ਸਰ ਜੀ 2 ਇੰਚ ਦਾ। ਇਹ 2 ਇੰਚ ਦਾ ਪੈਪ ਆ। ਇੱਥੇ ਵੱਡਾ ਟੂਬਲ ਨਹੀਂ ਲੱਗਦਾ? ਵੱਡਾ ਇਹ ਬੋਰ ਵੱਡਾ ਹੈਗਾ, 6 ਇੰਚ ਵਾਲਾ ਇਦਾਂ ਮਸ਼ੀਨੀ। ਆਹ ਪਿੱਛੋਂ ਬੋਰ ਦਿਖਾਓ ਜੀ। ਤੇ ਇਹ ਫਿਰ ਵੱਡਾ ਬੋਰ ਇਹ 'ਚ 3 ਇੰਚ ਵੀ ਪੈ ਸਕਦਾ, ਲੇਕਿਨ ਸਾਨੂੰ ਪਾਣੀ ਜਿੰਨਾ ਚਾਹੀਦਾ ਉਹ ਉਹਨਾਂ ਕੁ ਬਹੁਤ ਹੈ। ਅੱਛਾ ਤੁਹਾਨੂੰ ਲੋੜ ਇੰਨੇ ਦੀ। ਹਾਂ ਫਿਰ 3 ਇੰਚ ਪਾਵਾਂਗੇ ਹੋਰ ਕਰ। ਮੋਟਰ ਕਿੱਡੀ ਕਹਿ ਰਹੇ ਤੇ? 2 ਇੰਚ ਮਰਸੀਬਲ। 2 ਇੰਚ ਦੀ ਮੋਟਰ? ਹਾਂ ਮਰਸੀਬਲ। ਨਹੀਂ ਪਾਵਰ ਮੋਟਰ ਦੀ ਇਹ ਹੈਗੀ 1500 1500 ਵਾਟ। ਅੱਛਾ 1.5 ਦੀ? 1.5 ਦੀ ਮੋਟਰ ਆ। ਸਹੀ ਕਹਿ ਰਹੇ ਜੀ। ਹਾਂਜੀ ਉਹ ਬਟਨ ਲੱਗਾ ਤੇ ਬਿਜਲੀ ਇੱਥੇ? ਬਿਜਲੀ ਇਹ ਪਲੇਟਾਂ ਦੇ, ਉਹ ਪਲੇਟਾਂ 4 ਪਲੇਟਾਂ ਦੇ ਉੱਤੇ ਚੱਲ ਰਹੀ ਜੀ 1.5 ਦੀ ਮੋਟਰ ਤੇ ਆ ਪਾਣੀ। ਇਹ ਸਾਰੀ ਦਿਹਾੜੀ ਚੱਲੇ ਕਿੰਨਾ ਕਰ ਜਾਂਦੀ ਹੈ? ਇਹ ਸਾਰੀ ਦਿਹਾੜੀ 'ਚ ਜਿਹੜਾ ਨਾ ਇਹ 'ਚ ਟੋਟਲ ਲੈਣਾ ਹੈਗੀਆਂ ਇਹਦੀ ਅਸੀਂ ਖੇਲਾਂ ਬਣਾਈਆਂ ਸੀ। ਖੇਲਾਂ ਇਹਦੇ 'ਚ ਹੈਗੀਆਂ ਕੋਈ 60 ਦਿਹਾੜੀ 'ਚ ਕੋਈ 15 ਕੁ ਖੇਲਾਂ ਪਿਲਾ ਦਿੰਦਾ ਪਾਣੀ। ਵਾਹ 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 ਵਾਹ। ਐ ਲੈਣ ਲੱਗੀਆਂ ਨਾ ਲੰਬੀਆਂ ਲੰਬੀਆਂ। ਵਾਹ 15 ਕੁ ਖੇਲਾਂ ਜਿਹੜਾ। ਅੱਛਾ ਜੀ ਹੁਣ ਅਸੀਂ ਨਾ ਥੋੜਾ ਜਿਹਾ ਗਾਹਾਂ ਚੱਲਦੇ ਆ। ਹਾਂਜੀ ਇਸ ਤੋਂ ਵੀ ਬਹੁਤ ਹੀ ਸਵਾਦੀ ਗੱਲ ਤੁਹਾਨੂੰ ਦੱਸਣ ਲੱਗਾ। ਇਸ ਤੋਂ ਵੀ ਬਹੁਤ ਹੀ ਸਵਾਦੀ ਗੱਲ। ਉਹ ਗੱਲ ਕੀ ਆ? ਇੱਕ ਵਾਰੀ ਗਾਹਾਂ ਆਇਓ ਉੱਥੇ ਆ ਕੇ। ਜਦੋਂ ਬੰਦਾ ਕਿਸੇ ਕੰਮ ਦਾ ਇਰਾਦਾ ਕਰ ਲੈਂਦਾ ਨਾ, ਕਿਸੇ ਨੇਕ ਕੰਮ ਦਾ ਸੋਚ ਲੈਂਦਾ, ਇਰਾਦਾ ਕਰ ਲੈਂਦਾ, ਫਿਰ ਉਹਦੀ ਇਮਦਾਦ ਰੱਬ ਵੱਲੋਂ ਹੁੰਦੀ ਹੈ। ਹਾਂਜੀ ਮੈਨੂੰ ਬੜਾ ਚੰਗਾ ਲੱਗਾ। ਕਹਿੰਦੇ ਵੀ ਹੁਣ ਤੁਸੀਂ ਦੇਖ ਰਹੇ ਆ ਕਿ ਕਿੱਕਰ ਸੰਘਣੇ ਆ। ਸੰਘਣੇ ਇਦਾਂ ਵੀ ਉਹ ਕਹਿੰਦੇ ਵੀ ਜਿੱਦਾਂ ਉਹ ਸੜਦੇ ਗਏ ਅਸੀਂ ਹੋਰ ਲਾਉਂਦੇ ਗਏ ਨਾ ਤੇ 5 ਸਾਲ ਗੁਜ਼ਰ ਗਏ ਇਦਾਂ ਇਸ ਗੱਲ ਦੀ ਜੱਦੋ ਜਹਿਦ ਦੇ ਵਿੱਚ। ਬੂਟੇ ਸੜਦੇ ਰਹੇ, ਇਹ ਹੋਰ ਲਾਉਂਦੇ ਰਹੇ। ਜਿੱਥੇ 1000 ਲੱਗਣਾ ਸੀ ਉੱਥੇ ਇਹਨਾਂ ਨੂੰ 5000 ਲਾਣਾ ਪਿਆ। ਫਿਰ ਬਾਜੇ ਟਾਈਮ ਇਹ ਹੋਇਆ ਵਿੱਚੋਂ ਹੋਰ ਪੁਰਾਣੇ ਵੀ ਚੱਲ ਗਏ, ਨਵੇਂ ਵੀ ਚੱਲ ਗਏ ਤੇ ਸੰਘਣੀ ਹੋ ਗਈ। ਉਂਝ ਕਿੱਕਰ ਲੱਗਦੀ ਹੈ ਬਹੁਤੇ ਸਫ਼ਰ ਤੇ, ਇਹ ਤਾਂ ਸੰਘਣੀ ਲੱਗ ਗਈ। ਅੱਛਾ ਇਹ ਕਿੱਕਰ ਤਾਂ ਹੈਗੀ ਆ ਨਾ, ਉਸ ਟਾਈਮ ਲਈ ਸੀ ਕਿੰਨੇ ਦਾ ਪੌਦਾ ਲਿਆ? 15 ਰੁਪਏ ਦਾ। 15 ਰੁਪਏ ਦਾ ਪੌਦਾ ਲਿਆ ਸੀ। ਇਸ ਟਾਈਮ 15-20 ਹਜ਼ਾਰ ਦਾ ਪੌਦਾ ਹੋਇਆ ਹੈ। ਕਿਉਂ ਮੈਂ 15-20 ਹਜ਼ਾਰ ਤਾਂ ਦੱਸਿਆ ਵੀ ਉਹ ਨਰਸਰੀ ਦੇ ਵਿੱਚ ਇੱਕ ਦੇ ਵਿੱਚ ਐਡੇ ਐਡੇ ਪੌਦੇ ਪਏ ਆ ਤੇ ਉਹ 15,000 ਦਾ ਦੱਸ ਰਿਹਾ ਤੇ ਉਸ ਤੋਂ ਵੱਡੇ ਪੌਦੇ ਆ ਇਹ ਤੇ ਇਸ ਟਾਈਮ 15। ਚਲੋ ਇਹ ਤਾਂ ਆਮਦਨ ਵਧੀ ਪਾਣੀ ਕੌੜੇ ਤੋਂ ਮਿੱਠੇ ਹੋਣਾ ਲਾ ਰਿਹਾ। ਇਹ ਕਿੱਡੀ ਵੱਡੀ ਗੱਲ ਹੈ ਆਮਦਨ। ਅੱਗੇ ਮੈਰ ਸਾਹਿਬ ਦੱਸ ਰਹੇ ਆ ਵੀ ਇਹਨਾਂ ਨੇ, ਮੈਂ ਤੁਹਾਨੂੰ ਦਿਖਾਣਾ ਵੀ ਆ, ਬੱਕਰੀਆਂ ਰੱਖੀਆਂ ਹੋਈਆਂ ਤੇ ਗਾਂ ਤੁਹਾਡਾ ਕੀ ਇਹਦੇ 'ਚ ਪ੍ਰੋਗਰਾਮ? ਇਹ 'ਚ ਫਾਰਮ ਪਾਉਣ ਦਾ ਪ੍ਰੋਗਰਾਮ, ਫਾਰਮ ਮੁਰਗੀਆਂ ਦਾ। ਜਾਲੀ ਲਾ ਕੇ? ਹਾਂ ਜਾਲੀ ਲਾ ਕੇ ਦਰਮਿਆਨ 'ਚ ਚੂਜ਼ਾ ਪੈ ਜਾਏਗਾ। ਇਹ ਜੰਗਲੀ ਚੂਜ਼ਾ ਤਿਆਰ ਹੋ ਜਾਏਗਾ। ਕੈਸੀ ਗੱਲ? ਫਾਰਮੀ ਇੱਕ ਉਹਦਾ ਦੇਸੀ ਜੰਗਲੀ ਚੂਜ਼ਾ, ਕੀੜੇ ਵਗੈਰਾ ਖਾ ਕੇ ਨਾ ਦਰਖਤਾਂ ਦੇ, VIP ਕਰਕੇ ਜੰਗਲੀ ਮੁਰਗੀ ਬਣ ਇੱਥੇ ਗਾਂ 'ਚ। ਮਾਸ਼ਾਅੱਲਾ ਜਿਉਂਦਾ ਰਹਿ ਯਾਰ। ਬੜਾ ਹੌਸਲਾ ਮਿਲਿਆ ਤੇਰੀ ਗੱਲ ਸੁਣ ਕੇ। ਕਹਿੰਦਾ ਵੀ ਇੱਥੇ ਮੈਂ ਲਾ ਦੇਣੀ ਹੈ ਆਪਣਾ ਜਾਲ, ਉਹਨੂੰ ਸਾਦੇ ਆ ਜਾਲੀ ਮੋਟੀ ਹੁੰਦੀ, ਚਾਰੇ ਪਾਸੇ ਲਾ ਕੇ ਕਹਿੰਦਾ ਵਿੱਚ ਮੁਰਗੀਆਂ ਛੱਡ ਦੇਣੀਆਂ ਤੇ ਮੁਰਗੀਆਂ ਉਹ ਖਾਲਸ ਦੇਸੀ ਹੋਣਗੀਆਂ, ਉਹਨਾਂ ਦੇ ਆਂਡੇ ਖਾਲਸ ਦੇਸੀ ਹੋਣਗੇ
ਤੇ ਉਹ ਆਮ ਮੁਰਗੀਆਂ ਨਾਲੋਂ ਬਹੁਤੀਆਂ ਮਹਿੰਗੀਆਂ ਵਿਕਣਗੀਆਂ। ਉਹਨਾਂ ਦੇ ਆਂਡੇ ਖਾਣ ਵਾਲੇ, ਸਿਹਤ ਤੰਦਰੁਸਤੀ ਵਾਲੇ, ਜੰਗਲੀ ਹੋਣ। ਜੰਗਲੀ। ਤੇ ਘਰ ਵੀ ਖਾਵਾਂਗੇ, ਕਹਿੰਦਾ ਵੀ ਬਾਹਰ ਖਾਵਾਂਗੇ। ਕਹਿੰਦਾ ਉਹਨਾਂ ਨੂੰ ਦਾਣੇ ਪਾਣ ਦੀ ਲੋੜ ਨਹੀਂ, ਕਿੱਕਰ ਦੇ ਉੱਤੇ ਕੀੜੇ ਹੁੰਦੇ ਆ, ਕੀੜਾ ਮਕੌੜਾ ਕਿੱਕਰ ਖਿੱਚ ਲੈਂਦੀ ਆਪਣੇ ਬਿੱਛੂ ਖਾ ਜਾਏਗਾ, ਕੀੜਾ ਖਾ ਜਾਣਗੇ, ਹਰ ਸ਼ਾ ਖਾ ਲੈਂਦੀ ਮੁਰਗੀ। ਤੇ ਉਹ ਕਹਿੰਦਾ ਮੁਰਗੀਆਂ ਮੁਫਤ ਦੇ ਵਿੱਚ ਪਾਲ ਜਾਣੀਆਂ। 2 ਕਿੱਲੇ ਜ਼ਮੀਨ ਸੀ, ਕੌੜੀ ਕੱਟ ਕਲਰ ਵਾਲੀ ਜ਼ਮੀਨ ਸੀ। ਤੇ ਬੰਦਿਆਂ ਨੇ ਇਹਨੂੰ ਕਿਹਾ ਸੀਗਾ ਵੀ ਇਸ ਜ਼ਮੀਨ 'ਚੋਂ ਤੂੰ ਕੱਢਣਾ ਪਾਣਾ ਕੀ ਹੈ, ਤੂੰ ਕੀ ਕਰੇਂਗਾ ਇਸ ਜ਼ਮੀਨ ਦਾ, ਇਹ ਤਾਂ ਕਿਸੇ ਹੱਥ ਨਹੀਂ ਆਣੀ। ਪਰ ਉਹਦੀ ਨੀਅਤ ਸਾਫ਼ ਸੀ, ਉਹਨੇ ਮਿਹਨਤ ਕੀਤੀ, ਨਹੀਂ ਹਟਿਆ। ਲੋਕਾਂ ਨੇ ਕਿਹਾ ਇੱਥੇ ਸਾਡੇ ਦੇਖ ਕੇ ਬੜਨ ਲਾਇਆ, ਲੇਕਿਨ ਨਹੀਂ ਹੋਏ ਕਿਸੇ ਦੇ। ਹਾਂ, ਇਹ ਹਟਿਆ ਨਹੀਂ, ਚਿਮੜਿਆ ਰਿਹਾ। ਇਹਦੇ ਵਾਲਦ ਸਾਹਿਬ ਨੂੰ ਬੜਾ ਸ਼ੌਕ, ਉਹਨਾਂ ਦਾ ਨਾਮ ਦੱਸਿਓ। ਮੁਹੰਮਦ ਅਕਬਰ। ਅਕਬਰ ਸਾਹਿਬ ਨਾਲ ਅੱਗੇ ਗੱਲ ਹੋਈ ਆ, ਉਹ ਇੱਥੇ ਹੈ ਨਹੀਂ ਸੀ, ਨਹੀਂ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ। ਉਹਨਾਂ ਨੇ ਮਜ਼ਦੂਰੀ ਕਰਕੇ ਜਿਹੜਾ ਹੈ ਨਾ, ਹਾਏ ਹਾਏ ਹਾਏ, ਸਾਰਾ ਦਿਨ ਮਜ਼ਦੂਰੀ ਕਰਕੇ ਇੱਥੇ ਜਿਹੜਾ ਕੋ ਹੈ ਇੱਥੇ ਹੀ ਲਾਉਂਦੇ ਨੇ ਰਕਬੇ ਦੇ। ਹਾਂ, ਇਹਨਾਂ ਦੇ ਵਾਲਦ ਸਾਹਿਬ ਦਾ ਇਸ਼ਕ ਸੀ ਕਿਕਰਾਂ ਪਾਲਣ ਦਾ। ਕਿਕਰਾਂ ਮਾਸ਼ਾਅੱਲਾ ਪਲ ਗਈਆਂ ਤੇ ਇੱਥੇ ਹੁਣ ਖਲੋਤੇ ਆ ਨਾ ਜੀ। ਕਈ ਵਾਰੀ ਮੈਂ ਤੁਹਾਨੂੰ ਇਹ ਗੱਲ ਕੀਤੀ ਆ ਵੀ ਬਾਜੇ ਟਾਈਮ ਨਾ ਉਹ ਕੈਮਰੇ ਦੇ ਵਿੱਚ ਉਹ ਜਿਹੜਾ ਸ਼ਾਇਦ ਅਸੀਂ ਅੱਖਾਂ ਨਾਲ ਦੇਖ ਰਹੇ ਹੁੰਦੇ ਆ ਨਾ, ਉਹ ਕੈਮਰੇ 'ਚ ਉੱਦਾਂ ਆਂਦੀ ਨਹੀਂ, ਉਹ ਜਾਹੋ ਜਲਾਲ ਉੱਦਾਂ ਦਿਖਦਾ ਨਹੀਂ, ਖਾਓ ਕੋਈ ਸ਼ੈ ਵੀ ਹੋਵੇ। ਤੇ ਇਸ ਟਾਈਮ ਜਿਹੜਾ ਸਵਾਦ ਸਾਨੂੰ ਇੱਥੇ ਆ ਰਿਹਾ ਨਾ ਕਿਕਰਾਂ ਦੇ ਵਿੱਚ ਖਲੋ ਕੇ, ਉਹ ਕੈਮਰੇ 'ਚ ਤੁਹਾਨੂੰ ਨਹੀਂ ਆ ਰਿਹਾ ਹੁਣ, ਜਾਂ ਖਬਰੇ ਆ ਰਹੀ ਹੋਵੇ। ਅਸੀਂ ਦਿਖਾ ਸਕਦੇ, ਮਹਿਸੂਸ ਤਾਂ ਨਹੀਂ ਕਰ ਹਾਂ, ਮਹਿਸੂਸ ਤੁਸੀਂ ਆਪੇ ਹੀ ਕਰਨਾ। ਤੇ ਉਮੈਰ ਸਾਹਿਬ ਨੂੰ ਕਹਿੰਦੇ ਆ ਜੀ ਇੱਕ ਵਾਰੀ ਸਾਨੂੰ ਆਪਣੀਆਂ ਬੱਕਰੀਆਂ ਦਾ ਵੀ ਸ਼ੌਕ ਕਰਾ ਦਿਓ। ਵੀ ਉਹ ਮੁਰਗੀਆਂ ਤਾਂ ਤੁਸੀਂ ਰੱਖ ਲਈਆਂ, ਹਾਂਜੀ ਉਹ ਬੱਕਰੀਆਂ ਦਾ ਵੀ ਤਲਕ ਇਹਨਾਂ ਕਿਕਰਾਂ ਨਾਲ ਹੀ ਹੈ। ਹਾਂਜੀ। ਉਹ ਕਿਦਾਂ? ਇਹਦੇ ਜਿਹੜੇ ਲੌਂਗਾ ਬਰੀਕ ਬਰੀਕ ਜਿਹੜੇ ਹੁੰਦੇ ਫੁੱਟ ਜਾਂਦੇ, ਉਹ ਬੱਕਰੀਆਂ ਖਾਣਗੀਆਂ। ਹਾਂ, ਉਹਦਾ ਜਿਹੜਾ ਕਚਰਾ ਬਣੇਗਾ ਥੱਲੇ ਕੀੜੇ ਪਕੌੜੇ, ਉਹ ਫਿਰ ਮੁਰਗੀ ਪਲੇਗੀ। ਵਾਹ ਵਾਹ ਵਾਹ, ਜਿਉਂਦਾ ਰਹੇ, ਜਿਉਂਦਾ ਰਹਿ ਲੈ, ਸੁਭਾਨ ਅੱਲਾ। ਕਿੰਨੀਆਂ ਬੱਕਰੀਆਂ ਤੇ ਕਿੰਨੀਆਂ? ਇੱਥੇ ਤਾਂ ਇਸ ਟਾਈਮ ਥੋੜੀਆਂ ਨੇ, ਹੋਰ ਰੱਖਣ ਦਾ ਪ੍ਰੋਗਰਾਮ ਹੈਗਾ 100-200 ਬੱਕਰੀ। ਅੱਛਾ ਮਾਸ਼ਾ। ਤੇ 2-3000 ਰੁਪਏ ਚੂਜ਼ਾ ਰੱਖਣਾ ਹੈ, ਤੇ 2-3000 ਚੂਜ਼ਾ। ਅੱਛਾ, ਤੇ ਉਹ ਬੱਕਰੀਆਂ ਹੁਣ ਇਸ ਟਾਈਮ ਕਿੰਨੀਆਂ? ਇਸ ਟਾਈਮ ਥੋੜੀਆਂ ਹੈਗੇ, 16-17 ਬੱਕਰੀ। 16-17 ਵੀ ਮਾਸ਼ਾਅੱਲਾ ਬਹੁਤ ਆ ਬਾਬਾ। 16-17 ਤਾਂ ਜਿਹੜੀਆਂ 16-17 ਉਹਨਾਂ ਨੂੰ ਗਾਂ 2 ਨਾ ਜਰਬ ਦੇ ਦੇ, ਉਹ ਤਾਂ ਬਣ ਗਈਆਂ ਤੇਰੀਆਂ, ਪੂਰੀਆਂ ਹੋ ਗਈਆਂ। ਦੇਖੋ ਜੀ, ਜਿਹੜੇ ਬੰਦੇ ਕੌੜੀ ਜ਼ਮੀਨਾਂ, ਉਹ ਕਿੱਕਰ ਹਜੇ ਇੰਨਾ ਕੁ ਹੋਇਆ, ਏਡੇ ਏਡੇ ਕਿੱਕਰ ਆ, ਤੇ ਇਹਨਾਂ ਨੇ ਉਹਦਾ ਟੀਡੀ ਕਿੰਨਾ ਕਰਤਾ, 1600 ਤੋਂ ਇਹ 700 ਤੇ ਕਰਤਾ। ਤੇ ਜਦੋਂ ਇਸ ਕਿੱਕਰ ਨੇ ਹੋਰ ਵੱਡੀ ਹੋਣਾ, ਇਹ ਪਾਣੀ ਮਿੱਠਾ ਪੂਰਾ ਹੋ ਜਾਣਾ ਕਿ ਨਹੀਂ ਹੋ ਜਾਣਾ? ਲੈ ਇੰਨੀ ਕੁ ਗੱਲ ਆ। ਆਹ ਕੁਦਰਤੀ ਫਿਲਟਰ ਆ, ਆਹ ਕੁਦਰਤ ਦੇ ਲਾਗੇ ਹੋਣ ਦੀ ਗੱਲ ਆ। ਤੁਸੀਂ ਇੱਕ ਪੈਰ ਤੁਰੋਗੇ ਨਾ, ਕੁਦਰਤ 10 ਪੈਰ ਤੁਰ ਕੇ ਤੁਹਾਡੇ ਵੱਲ ਨੂੰ ਆਊਗੀ। ਉਹ ਤਾਂ ਡੀਕਦੀ ਆ ਕੋਈ ਬੰਦਾ ਇਹਨੂੰ ਆਵੇ। ਤੇ ਬੜਾ ਚੰਗਾ ਲੱਗਾ ਜੀ। ਹੁਣ ਇੱਕ ਵਾਰੀ ਬੱਕਰੀਆਂ ਦਿਖਾ ਲਵਾਂ ਇਹਨਾਂ ਦੀਆਂ, ਤੇ ਫਿਰ ਗਾਹਾਂ ਦੁਆ ਸਲਾਮ ਕਰਦੇ। ਆ ਜਾਓ ਉਮੈਰ ਸਾਹਿਬ। ਬੜੇ ਸੋਹਣੇ ਜਾਨਵਰ ਆ ਜੀ ਇਸ ਟਾਈਮ ਅਸੀਂ ਦੇਖ ਰਹੇ ਹਾਂ, ਬੱਕਰੀਆਂ ਉਮੈਰ ਸਾਹਿਬ ਦੀਆਂ। ਉਮੈਰ ਸਾਹਿਬ, ਆ ਬੱਚਾ ਭਾਈ ਹੈ ਛੋਟਾ। ਅੱਛਾ ਮਾਸ਼ਾਅੱਲਾ। ਕੀ ਨਾਂ ਤੇਰਾ? फरमान ਫਰਮਾਨ। ਸਕੂਲੇ ਜਾਣਾ? जी ਅੱਛਾ, ਕਿਹੜੀ ਜਮਾਤ 'ਚ? 7 ਵਾਹ ਜੀ ਵਾਹ, 7ਵੀਂ ਦੇ ਵਿੱਚ ਆ ਮਾਸ਼ਾਅੱਲਾ ਮੁੰਡਾ। ਤੇ ਉਹ ਟੋਕਰੇ ਥੱਲੇ ਕੀ ਦਿੱਤਾ? बकरी के बच्चे हैं। ਅੱਛਾ, ਉਹ ਦਿਖਾ ਸਾਨੂੰ। ਮਾਸ਼ਾਅੱਲਾ, ਵਾਹ ਬਈ ਵਾਹ, ਬੱਕਰੀ ਸੂਈ ਹੈ ਜੀ ਇਹਦੀ। ਲੈ ਆਹ ਦੇਖੋ ਵੀ ਗਾਂ ਹੁਣ ਵਾਧਾ ਹੋ ਰਿਹਾ ਨਾ, ਹਾਂਜੀ ਹਾਂਜੀ। ਤੇ ਉਹ ਰੱਬ ਵਧਾ ਦੂਗਾ। ਤੇ ਇਦਾਂ ਜੰਗਲ ਦਾ ਜੰਗਲ। ਤੇ ਲੈ ਚਲੋ ਕੋਈ ਨਹੀਂ। ਘੱਟ ਹੁੰਦੀ ਤੁਰਦੀਆਂ ਫਿਰਦੀਆਂ ਸੁੱਕਾ ਨਾ। ਹਾਂ, ਲੈ ਅੱਖਾਂ ਨਾ ਆ ਚਿੱਟਿਆਂ ਦੀਆਂ ਹੁੰਦੀਆਂ ਨੀਲੀਆਂ, ਤੇ ਇਹਦੀਆਂ ਕਾਲੀਆਂ, ਜਿੱਦਾਂ ਸੁਰਮਾ ਨਹੀਂ ਪਾਉਂਦਾ। ਹਾਂ, ਲੈ ਸੁਰਮਾ ਪਾ ਹੈ ਤੇ ਕੁਦਰਤੀ। ਲੈ ਤਾੜ ਲਾ। ਤੇ ਕੋਈ ਦੁੱਧ ਚੋਣਾ ਹੁੰਦਾ ਬੱਕਰੀਆਂ ਦਾ? ये खुद ही पी लेगा। ਅੱਛਾ, ਇਹ ਪੀ ਲੈਂਦੇ। ਚਲੋ ਰੱਬ ਵਧਾਵੇ ਬੱਕਰੀਆਂ। ਅੱਛਾ ਜੀ, ਇਹ ਮੈਨੂੰ ਹੈ ਤਾਂ ਨਸਲਾਂ ਇਕੱਠੀਆਂ ਲੱਗਦੀਆਂ ਹੋਈਆਂ ਹੋਈਆਂ। ਹਾਂਜੀ ਹਾਂਜੀ। ਤੁਸੀਂ ਦੱਸ ਦਿਓ ਵੀ ਕਿਹੜੀ ਕਿਹੜੀ ਕੋਈ ਵੱਖਰੇ ਵੱਖਰੇ ਹੈ। ਇਹ ਜਿਹੜੀ ਹੈਗਾ, ਇਹ ਪਿੰਕ ਨੋਜ਼ ਹੈ ਨਕੋੜਾ ਬੱਕਰਾ ਜਿਹੜਾ ਖੜਾ ਸਭ ਤੋਂ ਉਰਲੀ ਸਾਈਡ ਤੇ। ਇਹਨੂੰ ਗੁਲਾਬੀ ਨਕੌੜਾ ਸਾਦੇ ਸਿੰਧ ਵਾਲੇ ਨੂੰ? ਹਾਂਜੀ, ਇਹ ਰਾਜਨਪੁਰੀ। ਅੱਛਾ, ਰਾਜਨਪੁਰੀ ਹੈ। ਇਹ ਸਾਰੇ ਰਾਜਨਪੁਰੀ ਨੇ ਜਿੰਨੀ ਸਫੈਦ, ਉਹ ਬਾਕੀ ਮਿਕਸ ਹੈ। ਹਾਂ, ਉਹ ਤਾਂ ਦੇਸੀ। ਉਹ ਜਿਹੜੀ ਬਰਾਊਨ ਬੈਠੀ ਹੈ, ਉਹ ਹੈਗੀ ਦੇਸੀ ਪਿਓਰ। ਫਰਮਾਨ ਪੁੱਤੋ, ਦੇਸੀ ਨੂੰ ਖੜੀ ਕਰੀ ਆ, ਲਾਲ ਨੂੰ। ਹਾਂ, ਇਹ ਬੱਕਰੀ ਸਾਡੀ ਅੰਬਰਸਰੀ ਹੈ ਜੀ, ਲੈਲਪੁਰੀ। ਹਾਂਜੀ, ਹਾਂ, ਇਹ ਦੇਸੀ ਹੈ। ਇਹ ਹਲੇ ਪੱਟ ਹੈ। ਇਹ ਪਾ। ਇਹ ਜਦੋਂ ਬੱਕਰੀ ਬਣੇਗੀ ਬੜੀ ਕਮਾਲ ਦੀ। ਬਾਕੀ ਉਸ ਪਰਲੇ ਪਾਸੇ ਮਿਕਸ ਹੈ ਸਾਰੀ। ਇਹ ਨਾਗਰਾ ਜੀ ਹੈ ਜੀ। ਹਾਂ, ਨਾਗਰਾ ਪਟੇਲ। ਨਾਗਰਾ ਪਟੇਲ। ਹਾਂ, ਮੂੰਹ ਇੱਧਰ ਨੂੰ ਹੋਇਆ ਨਾ, ਫਿਰ ਦੇਖੀ ਮੈਂ। ਨਾਗਰਾ ਪਟੇਲ। ਹਾਂਜੀ। ਆ ਲਾਲ। ਅੱਛਾ, ਬਿਮਾਰੀ ਇੱਥੇ ਤਾਂ ਨਹੀਂ ਮਸਲਾ ਬਣਿਆ? ਨਹੀਂ ਨਹੀਂ, ਬਿਮਾਰੀ ਤਾਂ ਨਹੀਂ ਬਣਿਆ। ਸੁੱਕਾ ਨਾ। ਹਾਂਜੀ, ਇਹ ਜਿਹੜਾ ਅਸੀਂ ਬਹੌਲਪੁਰ ਦੇ ਵਿੱਚ ਖਲੋਤੇ ਆ, ਇੱਥੇ ਅੱਲਾ ਦੀ ਰਹਿਮਤ ਰਹੀ ਆ ਵੀ ਇੱਥੇ ਬਿਮਾਰੀ ਬੱਕਰੀਆਂ ਨੂੰ ਘੱਟ ਆਈ ਆ, ਬਾਕੀ ਮੁਲਕ 'ਚ ਬਹੁਤੀ ਆਈ। ਤੇ ਬੜਾ ਸੋਹਣਾ ਸ਼ਹਿਰ ਆ, ਬੜਾ ਸਕੂਨ ਵਾਲਾ ਸ਼ਹਿਰ ਆ। ਉਹ ਮੂੰਹ ਖੋਰ ਵਾਲੀ ਆਈ ਸੀ ਇੱਕ ਵਾਰੀ ਨਾ, ਅੱਛਾ ਜੀ, ਉਹ ਫਿਰ ਉਹਦਾ ਜਿਹੜਾ ਆਪਣਾ ਠੀਕ। ਇਲਾਜ ਰੋਜ਼ ਕੀਤਾ ਸੀ ਉਹਦਾ। ਤੇ ਕਦੀ ਰੱਬ ਨੇ ਚਾਹਿਆ ਅਸੀਂ ਕੋਈ ਮਹੀਨਾ ਰਹਿ ਕੇ ਜਾਵਾਂਗੇ, ਤੁਹਾਨੂੰ ਬਹੌਲਪੁਰ ਪੂਰਾ ਦਿਖਾਵਾਂਗੇ। ਆਪ ਵੀ ਦੇਖਣਾ, ਅੱਜ ਤੁਹਾਨੂੰ ਵੀ ਦਿਖਾਣਾ। ਮੂੰਹ ਖੋਰ ਵਾਲੀ ਜਿਹੜੀ ਬਿਮਾਰੀ ਹੈ ਨਾ, ਉਹਦਾ ਮੈਂ ਤੁਹਾਨੂੰ ਟੋਟਕਾ ਦੱਸ ਦਿੰਦਾ। ਮੱਛਲੀ ਦੇ ਚਾਨੇ ਨਹੀਂ ਹੁੰਦੇ, ਹੁਣ ਮੂੰਹ ਕਰਿਓ।
ਮੱਛਲੀ ਦੇ ਚਾਨੇ ਨਹੀਂ ਹੁੰਦੇ, ਉਹਨੂੰ ਜਿਹੜਾ ਹੈ ਨਾ ਤੁਸੀਂ ਇਹਦੇ ਬਰਤਨ 'ਚ ਰੱਖ ਕੇ ਜਿੱਥੇ ਬੱਕਰੀਆਂ ਬਹਿੰਦੀਆਂ ਉੱਥੇ ਰੱਖ ਦੇਣਾ। ਜਿਹੜੀ ਮੂੰਹ ਖੋਰ ਵਾਲੀ ਬਿਮਾਰੀ ਹੈ ਨਾ ਉਹ ਇਹਨਾਂ ਤੋਂ ਹਟ ਕੇ ਦੇਸੀ ਟੋਟਕਾ ਸਾਡੀ ਆਈ ਸੀ। ਅਸੀਂ ਉਵੇਂ ਵੀ ਮੈਡੀਕਲ ਵੀ ਇਲਾਜ ਕਰਾਇਆ ਤੇ ਮੱਛੀਆਂ ਦੇ ਚਾਨੇ ਵੀ ਰੱਖੇ, ਉਹਦੇ ਨਾਲ ਵੀ ਇਹਦਾ ਕਾਫੀ ਬਿਹਤਰੀ ਹੈ। ਮੱਛੀ ਦੇ ਚਾਨੇ ਕੀ ਹੁੰਦੇ? ਉਹ ਮੱਛਲੀ ਦੇ ਉੱਤੇ ਇਲਾਵਾ ਨਹੀਂ, ਉਹ ਉੱਤੇ ਪੈਸੇ, ਮੱਛੀ ਦੇ ਉੱਤੇ ਜਿਹੜੇ ਪੈਸੇ ਉਤਰਦੇ। ਹਾਂਜੀ ਖਿਲਾਰ ਦੇਣੇ। ਹਾਂ, ਉਹ ਡੱਬੇ 'ਚ ਪਾ ਕੇ ਜਿੱਥੇ ਬਿਮਾਰੀ ਹੈ ਉੱਥੇ ਰੱਖ ਦੋ, ਬਿਮਾਰੀ ਗਾਇਬ ਹੋ ਜਾਏ। ਵਾਹ ਵਾਹ ਵਾਹ, ਲਾ ਟੋਟਕਾ ਵੀ ਲੱਭ ਗਏ। ਜਿਉਂਦੇ ਰਹੋ। ਬੜੀ ਬਹਾਵਲਪੁਰ ਜੀ ਬੜਾ ਸੋਹਣਾ ਸ਼ਹਿਰ ਆ, ਬੜਾ ਪੁਰਸਕੂਨ ਸ਼ਹਿਰ ਆ। ਰੱਬ ਦੀ ਜ਼ਾਤ ਇਸ ਸ਼ਹਿਰ ਨੂੰ ਆਬਾਦ ਰੱਖੇ, ਇਹਦੀ ਖੈਰ ਕਰੇ। ਬੜਾ ਦਿਲ ਕਰਦਾ ਵੀ ਇਹਨੂੰ ਨਾ ਬਹੁਤਾ ਟਾਈਮ ਕੱਢ ਕੇ ਆਈਏ, ਆਪ ਵੀ ਦੇਖੀਏ, ਤੁਹਾਨੂੰ ਵੀ ਦਿਖਾਈਏ। ਹੁਣ ਤਾਂ ਅਸੀਂ ਦੇਖ ਲਓ ਵੀ ਨਹਸ-ਪਾਜ 'ਚ ਵੀ ਇੱਧਰ ਵੀ ਜਾਣਾ ਉੱਧਰ ਵੀ, ਤਾਂ ਕਰਕੇ ਬਹੁਤੀਆਂ ਫਿਲਮਾਂ ਵੀ ਨਹੀਂ ਬਣਾ ਸਕੇ। ਇੱਥੇ ਮੇਲ ਜੋਲ ਰਿਹਾ ਤੇ ਉੱਦਾਂ ਦਿਖਾ ਨਹੀਂ ਸਕੇ ਬਹਾਵਲਪੁਰ ਤੁਹਾਨੂੰ। ਅਸੀਂ ਤਾਂ ਵਿੱਚੋਂ ਬਸ ਲੰਘ ਰਹੇ ਸੀਗੇ, ਲੰਘਦੇ ਜਿਹੜੀ ਸ਼ਾਇਦ ਕੋਈ ਐਸੀ ਦਿਖੀ ਤੁਹਾਨੂੰ ਦਿਖਾਤੀ। ਬੜਾ ਚੰਗਾ ਲੱਗਾ ਜੀ। ਹੁਣ ਇਸ ਟਾਈਮ ਦੇਖ ਰਹੇ ਹੋ ਤੁਸੀਂ ਆ ਟਿੱਬਿਆਂ ਦੇ ਵਿੱਚ ਅਸੀਂ ਖਲੋਤੇ ਹਾਂ। ਉਹ ਕੀ ਸ਼ਾਇਦ ਬਈ ਉਹ ਝਾੜੀ ਦੇ ਵਿੱਚ ਹੈ। ਲੈ ਜੀ ਦੂਰੋਂ ਇਦਾਂ ਲੱਗਦਾ ਸੀ ਜਿੱਦਾਂ ਕੋਈ ਨਾ ਉਹ ਬੈਠਾ ਹੁਦ ਬੈਠਾ, ਤੇ ਆ ਲਾਗੇ ਆਏ ਆ ਤੇ ਆ ਪੌਦਾ ਤੇ ਮਾਸ਼ਾਅੱਲਾ ਪੌਦਾ ਵੀ ਐਸਾ ਵੀ ਸੋਹਣਾ ਹੀ ਬੜਾ ਫੁੱਲ ਲੱਗਿਆ। ਦਿਖਾਇਓ ਜੀ ਲਾਗੇ ਕਰਕੇ, ਮਾਸ਼ਾਅੱਲਾ। ਦੇਖੋ ਜੀ ਮੇਰੇ ਮਾਲਕ ਦੀ ਕੁਦਰਤ ਵੀ ਰੇਤੇ ਦੇ ਵਿੱਚ ਇੱਥੇ ਕੌਣ ਬੀਜ ਸਿੱਟ ਗਿਆ ਵੀ ਫੁੱਲਾਂ ਦਾ। ਸੁਭਾਨ ਅੱਲਾ, ਇਹਦਾ ਖੁਸ਼ਬੂ ਦੇਖੀ। ਖੁਸ਼ਬੂ ਹੈ ਨਹੀਂ ਇਹਦੇ 'ਚ। ਇਹ ਹੁਣ ਗਾਂ ਪਤਾ ਨਹੀਂ ਕਿੱਡਾ ਕੁ ਬਣਨਾ ਹੈ। ਆਹ ਦਿਖਾਇਓ ਜੀ ਐਨੂੰ ਕਰਕੇ ਵੀ ਆ ਦੇਖੋ ਇੱਥੇ ਕੰਡਿਆਰੀ ਦੀਆਂ ਆ ਝਾੜੀਆਂ ਬਸ ਘਰੀ ਦੀਆਂ। ਆ ਵੀ ਝਾੜੀ ਇਹਦੇ ਹੇਠਾਂ ਹੋ ਗਿਆ। ਜਿਹੜੇ ਇੱਥੇ ਦੇ ਲੋਕ ਆ ਨਾ ਉਹਨਾਂ ਨੂੰ ਪਤਾ ਹੋਣਾ ਵੀ ਇਹ ਕੀ ਸ਼ੈ, ਸਾਡੇ ਵਾਸਤੇ ਨਵੀਂ ਸ਼ੈ। ਚਲੋ ਬੜੀ ਮਿਹਰਬਾਨੀ ਜੀ, ਤੇ ਉਮੀਦ ਆ ਤੁਹਾਨੂੰ ਅੱਜ ਦੀ ਫਿਲਮ ਪਸੰਦ ਆਈ ਹੋਣੀ। ਅਸੀਂ ਤੁਰੇ ਜਾਂਦਿਆਂ ਬਣਾਈ ਆ, ਤੇ ਕਿਤੇ ਰੱਬ ਨੇ ਚਾਹਿਆ ਨਾ ਖਸੂਸੀ ਤੌਰ 'ਤੇ ਅਸੀਂ ਬਹਾਵਲਪੁਰ ਆਵਾਂਗੇ ਤੇ ਬਹਾਵਲਪੁਰ ਤੁਹਾਨੂੰ ਦਿਖਾਵਾਂਗੇ। ਅਸੀਂ ਆਪ ਵੀ ਦੇਖਾਂਗੇ। ਦੇਖਣ ਵਾਲਾ ਸ਼ਹਿਰ ਆ, ਬੜਾ ਸਕੂਨ ਵਾਲਾ ਅਮਨ ਵਾਲਾ ਸ਼ਹਿਰ ਆ, ਤੇ ਰੱਬ ਇੱਦਾਂ ਹੀ ਇਹਦੇ 'ਚ ਅਮਨ ਰੱਖੇ। ਦੁਆਵਾਂ 'ਚ ਯਾਦ ਰੱਖਿਓ ਜੀ। ਜਿੱਥੇ ਰਹੋ ਸੁਖੀ ਰਹੋ। ਬੜੀ ਮਿਹਰਬਾਨੀ ਜੀ ਉਹਦੇ ਵਾਸਤੇ। ਦੱਬ ਲਓ।